ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਆਪਣੇ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ। ਕਰਦੇ ਹਾਂ ਉਹਨਾਂ ਦਾ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਵੀ ਸਲਾਹ ਕਰਨੀ ਹੋਵੇ ਤਾਂ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਜੇਕਰ ਆਪਾਂ ਚੱਲੀਏ ਤਾਂ ਰਾਹੁਲ ਗਾਂਧੀ ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਨੇ ਤੇ 2 ਕੁ ਦਿਨ ਪਹਿਲਾਂ ਉਹ ਇਲੈਕਸ਼ਨ ਕਮਿਸ਼ਨ ਦੇ ਵੱਲ ਮਾਰਚ ਵੀ ਕਰਦੇ ਨੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਤੇ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈ। ਇਸ ਸਾਰੇ ਦੇ ਵਿਚਾਲੇ ਹੁਣ ਜਿੱਥੇ ਕਈ ਤਰ੍ਹਾਂ ਦੇ ਮੁੱਦੇ ਉੱਠ ਰਹੇ ਨੇ ਉੱਥੇ ਹੀ ਰਾਹੁਲ ਗਾਂਧੀ ਗੱਲ ਆਖ ਰਹੇ ਨੇ ਕਿ ਉਹ ਖਤਰਾ ਹੈ। ਕਹਿੰਦੇ ਮੈਨੂੰ ਖੁਦ ਨੂੰ ਖਤਰਾ ਦੱਸ ਰਹੇ ਨੇ ਉਹ। ਜੀ, ਪਰ ਉਸ ਤੋਂ ਪਹਿਲਾਂ ਇੱਕ ਬੜੀ ਵੱਡੀ ਖਬਰ ਆ ਰਹੀ ਆ ਗੁਰਪ੍ਰੀਤ ਜੀ ਕਿ ਪੰਜਾਬ ਦੇ ਵਿੱਚ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਾਰ ਚਲਾ ਗਿਆ ਹੈ। ਜੀ ਇਹ ਬਹੁਤ ਵੱਡੀ ਹੈ ਇਸ ਵੇਲੇ ਦੀ, ਕਹਿ ਲਓ ਸਾਡੇ ਵਾਸਤੇ ਦੁਖਦ ਖਬਰ ਵੀ ਹੈ, ਕਿਉਂਕਿ ਕੁਝ ਇਲਾਕਿਆਂ 'ਚ ਕਪੂਰਥਲਾ, ਮਕੇਰੀਆਂ ਵਾਲੀ ਸਾਈਡ, ਇਸ ਤੋਂ ਇਲਾਵਾ ਜੇ ਹੇਠਲੇ ਪਾਸੇ ਆ ਜਾਈਏ ਸਤਲੁਜ ਦੀ ਮਾਰ ਹੇਠੋਂ ਦਾ ਇਲਾਕਾ, ਚਾਹੇ ਉਹ ਫਾਜ਼ਿਲਕਾ, ਮਮਦੋਟ ਇਲਾਕਾ ਹੈ। ਮਮਦੋਟ ਦੇ ਵਿੱਚ ਤੇ ਇਨਫੈਕਟ ਕੱਲ 50 ਬੰਦੇ ਜਿਹੜੇ ਰੁੜਦੇ ਰੁੜਦੇ ਬਚ ਗਏ, ਨਹੀਂ ਤਾਂ ਉਹਨਾਂ ਨੇ ਪਾਕਿਸਤਾਨ ਵਾਲੀ ਸਾਈਡ ਚਲੇ ਜਾਣਾ ਸੀ, ਇੰਨਾ ਤੇਜ਼ ਪਾਣੀ ਸੀ। ਪਹਿਲੀ ਗੱਲ ਬਚਦੇ ਹੀ ਨਾ, ਜੇ ਬਚਦੇ ਤਦ ਵੀ ਉਹਨਾਂ ਨੇ ਪਾਕਿਸਤਾਨ 'ਚ ਚਲੇ ਜਾਣਾ ਸੀ। ਯਾਨੀ ਇਧਰੋਂ ਹਬੋਰ ਵਾਲੀ ਸਾਈਡ ਤੱਕ ਪਾਣੀ ਲੱਗਾ ਪਿਆ। ਤਾਂ ਇਹ ਬਹੁਤ ਹੁਣ ਕਹਿ ਲਓ ਕਿ ਫੈਸਲਾ ਕੁਨ ਜਿਹਾ ਸਮਾਂ ਆ ਗਿਆ ਕਿ ਜੇ ਮੰਨ ਲਓ ਹੁਣ ਜਿਵੇਂ ਮੌਸਮ ਵਿਗਿਆਨ ਦੀ ਪੇਸ਼ੀਨ ਗੋਈ ਹੈ ਕਿ 15 ਅਗਸਤ ਨੂੰ ਬਾਰਿਸ਼ ਦਾ ਅਲਰਟ ਹੈ, ਤੇ ਜੇ ਮੀਂਹ ਹੋਰ ਪੈ ਜਾਂਦੇ ਆ, ਪਾਣੀ ਦਾ ਚੜਾਅ ਹੈ, ਤਾਂ ਮੇਰੇ ਖਿਆਲ ਦੇ ਨਾਲ ਕੁਝ ਇਲਾਕਿਆਂ 'ਚ ਅਨਫੋਰਚੂਨੇਟਲੀ ਸਾਨੂੰ ਹੜ੍ਹ ਵੇਖਣ ਨੂੰ ਮਿਲੇਗਾ। ਤੇ ਵੈਸੇ ਕੁਝ ਇਲਾਕਿਆਂ ਦੇ ਵਿੱਚ ਤੇ ਪਾਣੀ ਭਰ ਚੁੱਕਾ ਹੈ, ਪਰ ਹੁਣ ਦੇਖਦੇ ਹਾਂ ਇਹ ਜਿਹੜਾ ਮੀਂਹ ਦਾ ਅਲਰਟ ਹੈ, ਪੇਸ਼ੀਨ ਗੋਈ ਹੈ, ਜੇ ਇਦਾਂ ਮੀਂਹ ਪੈ ਜਾਂਦਾ ਹੈ ਕੁਝ ਇਲਾਕਿਆਂ ਦੇ ਵਿੱਚ ਤਾਂ ਫਿਰ ਸਥਿਤੀ ਜਿਹੜੀ ਆ ਬੜੀ ਔਖੀ ਹੋ ਜਾਏਗੀ, ਡਾਢੀ ਔਖਿਆਰੀ ਹੋ ਜਾਏਗੀ। ਹੁਣ ਆਉਂਦੇ ਆ ਤੁਹਾਡੇ ਮੂਲ ਪ੍ਰਸ਼ਨ ਵੱਲ। ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਰਾਹੁਲ ਗਾਂਧੀ ਇਸ ਵੇਲੇ ਸਿਆਸੀ ਖਿੱਚ ਦਾ ਕੇਂਦਰ ਨੇ। ਜੀ ਰਾਹੁਲ ਗਾਂਧੀ ਇਸ ਵੇਲੇ ਦੇਸ਼ ਦਾ ਇੱਕ ਬਹੁਤ ਵੱਡਾ ਚਿਹਰਾ ਬਣ ਗਏ ਨੇ। ਰਾਹੁਲ ਗਾਂਧੀ, ਮੈਂ ਦੇਖ ਰਿਹਾ ਵਾਂ ਕਿ ਬੀਤੇ ਕੁਝ ਸਮੇਂ ਤੋਂ ਗੋਦੀ ਮੀਡੀਆ ਵਿੱਚ ਵੀ ਥਾਂ ਹਾਸਲ ਕਰਨ ਲੱਗ ਪਏ ਨੇ। ਇਹ ਸੰਕੇਤ ਹੁੰਦੇ ਨੇ ਕਿ ਕੁਝ ਵਿਅਕਤੀ ਜਦੋਂ ਸਿਆਸੀ ਤੌਰ ਤੇ ਤਰੱਕੀ ਕਰਦੇ ਆ ਤਾਂ ਮਤਲਬ ਕਿ ਸੰਕੇਤ ਹੁੰਦੇ ਨੇ ਕੁਝ ਚੀਜ਼ਾਂ ਦੇ। ਤਾਂ ਹੁਣ ਤਰੱਕੀ, ਮੈਂ ਇਹ ਨਹੀਂ ਕਹਿੰਦਾ ਕਿ ਰਾਤੋਂ ਰਾਤ ਕੋਈ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਏਗਾ। ਜੀ ਰਾਹੁਲ ਗਾਂਧੀ ਆਪਣੇ ਆਪ ਨੂੰ ਜੋ ਉਹਨਾਂ ਦੀ ਸਥਿਤੀ 5 ਸਾਲ ਪਹਿਲਾਂ ਸੀ ਉਹ ਤੋਂ ਅੱਗੇ ਤੇ ਲੈ ਕੇ ਆਏ ਨੇ। ਇਹ ਤੁਸੀਂ ਚਾਹੇ ਵੋਟਾਂ ਦੇ ਰਿਜ਼ਲਟ ਤੋਂ ਦੇਖ ਲਓ ਤੇ ਚਾਹੇ ਹੁਣ ਉਹਨਾਂ ਦੇ ਕੰਮ ਕਰਨ ਦੀ ਸ਼ੈਲੀ ਤੋਂ ਦੇਖ ਲਓ। ਅੱਛਾ, ਹੁਣ ਜਿਹੜਾ ਇਹ ਕੰਮ ਚੱਲ ਰਿਹਾ ਹੈ ਤਾਂ ਤੁਹਾਨੂੰ ਪਤਾ ਰਾਹੁਲ ਗਾਂਧੀ ਨੇ ਇੱਕ ਬਿਆਨ ਪਿਛਲੇ ਦਿਨੀ ਦਿੱਤਾ ਸੀ ਕਿ ਮੇਰੀ ਭੈਣ ਕਹਿੰਦੀ ਹੈ ਕਿ ਤੂੰ ਅੱਗ ਨਾਲ ਨਾ ਖੇਡ, ਪਰ ਹੁਣ ਜ਼ਰੂਰੀ ਹੋ ਗਿਆ ਕਿ ਮੈਂ ਪਿੱਛੇ ਨਹੀਂ ਹਟ ਸਕਦਾ। ਜਿਵੇਂ ਬੱਬੂ ਮਾਨ ਦੀ ਫਿਲਮ 'ਚ ਗੀਤ ਸੀ ਨਾ, ਤੂੰ ਅੱਗੇ ਵਧਿਆ ਤੈਨੂੰ ਫਰਕ ਨਹੀਂ ਪੈਣਾ, ਮੈਂ ਪਿੱਛੇ ਹਟ ਗਿਆ ਤੇ ਮੇਰਾ ਕੱਖ ਨਹੀਂ ਰਹਿਣਾ। ਤਾਂ ਕਈ ਪੜਾਅ ਇਸ ਤਰ੍ਹਾਂ ਦੇ ਆਉਂਦੇ ਆ ਤੁਹਾਡੀ ਜ਼ਿੰਦਗੀ 'ਚ ਕਿ ਜਿੱਥੋਂ ਤੁਸੀਂ ਪਿੱਛੇ ਨਹੀਂ ਮੁੜ ਸਕਦੇ। ਪਿੱਛੇ ਮੁੜਦੇ ਹੋ ਤਾਂ ਖਤਮ ਹੋ ਜਾਂਦੇ। ਰਾਹੁਲ ਗਾਂਧੀ ਇਹ ਭਲੀ ਭਾਂਤ ਜਾਣਦੇ ਨੇ। ਤਾਂ ਅੱਛਾ, ਇਹ ਬਿਆਨ ਬਹੁਤ ਵੱਡਾ ਬਿਆਨ ਸੀ। ਇਸ ਬਿਆਨ ਦੇ ਮਾਇਨੇ ਜੇ ਬਾਰੀਕੀ ਦੇ ਨਾਲ ਸਮਝੋਗੇ ਤੇ ਬਹੁਤ ਵੱਡੇ ਮਾਇਨੇ ਹੁੰਦੇ ਨੇ। ਹੁਣ ਉਸ ਤੋਂ ਬਾਅਦ ਅੱਜ ਅਚਾਨਕ ਕੀ ਹੋਇਆ ਕਿ ਜੋ ਸਾਵਰਕਰ ਮਾਨਹਾਨੀ ਕੇਸ ਆ, ਵੈਸੇ ਤੇ ਦੇਖੋ ਮੈਨੂੰ ਸਮਝ ਨਹੀਂ ਆਉਂਦੀ
ਮੈਂ ਅੱਗੇ ਵੀ ਸ਼ਾਇਦ ਤੁਹਾਡੇ ਨਾਲ ਗੱਲ ਕੀਤੀ ਹੋਏਗੀ ਕਿ ਜੀ। ਸਾਵਰਕਰ ਤੇ ਇੱਕ ਐਸੇ ਚਿਹਰੇ ਆ, ਜੇ ਤੁਸੀਂ ਹੂੰ, ਪੜ੍ਹ ਲਓ ਚੰਗੀ ਤਰ੍ਹਾਂ। ਸਾਡੀ ਪ੍ਰੋਬਲਮ ਪਤਾ ਕੀ ਆ, ਅਸੀਂ ਜੀ, ਆਲੋਚਕ ਜਾਂ ਕੱਟੜ ਵਿਰੋਧੀ ਬਣ ਜਾਂਦੇ ਆ, ਪਰ ਕਿਸੇ ਨੂੰ ਪੜ੍ਹਦੇ ਬਹੁਤ ਘੱਟ। ਸਾਵਰਕਰ ਨੂੰ ਜੀ, ਪੜ੍ਹ ਲਓਗੇ ਤੇ ਉਹ ਤੇ ਇਹਨਾਂ ਦੀ ਜੋ ਇਸ ਵੇਲੇ ਦੀ ਮੌਜੂਦਾ ਵਿਚਾਰਧਾਰਾ ਹੈ ਨਾ, ਉਹਦੇ ਉਲਟ ਜੀ, ਵੀ ਖੜਦਾ ਬਹੁਤ ਮੌਕਿਆਂ ਹੂੰ, ਤੇ ਇੰਟਰਸਟਿੰਗ ਗੱਲ ਦੱਸਾਂ ਤੁਹਾਨੂੰ ਜੀ, ਕਿ ਆਰਐਸਐਸ ਦੀ ਬਹੁਤ ਵੱਡੀ ਲੌਬੀ ਸਾਵਰਕਰ ਨੂੰ ਨਾ ਪਸੰਦ ਕਰਦੀ ਹੈ। ਜੀ, ਇਹੀ ਕਾਰਨ ਹੈ ਕਿ ਅੱਜ ਤੱਕ ਸਾਵਰਕਰ ਨੂੰ ਭਾਰਤ ਰਤਨ ਨਹੀਂ ਦਿੱਤਾ ਇਹਨਾਂ ਨੇ। ਹੂੰ, ਠੀਕ ਹੈ ਜੀ, ਕਿਉਂਕਿ ਉਹਦੇ ਤੇ ਆਰਐਸਐਸ ਦੀ ਪੂਰਨ ਸਹਿਮਤੀ ਨਹੀਂ ਬਣਦੀ। ਜੀ, तो मतलब कि सावरकर माना नहीं कि कोई ਵੱਡਾ ਮਸਲਾ ਹੀ ਹੈ ਨਹੀਂ ਸੀ। ਅਚਾਨਕ ਜੀ, ਇਹਦੀ ਸੁਣਵਾਈ ਤੇ ਅੱਜ ਜਿਹੜੇ ਇਹਨਾਂ ਦੇ ਵਕੀਲ ਆ ਮਿਲਨ ਪਾਵਾਰ, ਜੀ, ਉਹਨਾਂ ਨੇ ਕੋਰਟ ਦੇ ਵਿੱਚ ਲਿਖਤ ਸੂਚਨਾ ਦਿੱਤੀ ਕਿ ਵੋਟ ਚੋਰੀ ਦਾ ਮਾਮਲਾ ਉਜਾਗਰ ਕਰਨ ਤੋਂ ਬਾਅਦ ਰਾਹੁਲ ਗਾਂਧੀ ਦਾ ਖਤਰਾ ਵੱਧ ਗਿਆ। ਇਹ ਜੀ, ਬਿਆਨ ਮਤਲਬ ਹੁਣ ਜਿਹੜਾ ਖਤਰਾ ਵਧਣ ਦਾ ਅਰਥ ਕੀ ਹੁੰਦਾ ਹੈ ਕਿ ਕਿਸੇ ਵੀ ਬੰਦੇ ਦੀ ਜਿਹੜੀ ਜਾਨ ਹੈ, ਉਹਦੀ ਸੇਫਟੀ ਜਿਹੜੀ ਹੈ, ਸੁਰੱਖਿਆ ਹੈ ਜਿਹੜੀ, ਉਹ ਦਾਅ ਜੀ, ਤੇ ਲੱਗੀ। ਜਿਵੇਂ ਹੀ ਬਿਆਨ ਬਾਹਰ ਆਇਆ, ਮੀਡੀਆ ਦੇ ਵਿੱਚ ਆਇਆ, ਤਾਂ ਇੱਕ ਕਹਿ ਲਓ ਕਿ ਭੁਚਾਲ ਆ ਗਿਆ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਰਾਹੁਲ ਗਾਂਧੀ ਇਸ ਵੇਲੇ ਚਿਹਰਾ ਹੈ, ਰਾਹੁਲ ਜੀ, ਗਾਂਧੀ ਜੀ, ਨਾਲ ਜੁੜੀ ਖਬਰ ਬਹੁਤ ਵੱਡੀ ਖਬਰ ਬਣ ਜਾਂਦੀ ਹੈ। ਤਾਂ ਚਲੋ, ਹੂੰ, ਇਹ ਜਿਵੇਂ ਹੁਣ ਆਪਾਂ ਟਾਈਟਲ ਦਿੱਤਾ ਹੈ, ਤੁਸੀਂ ਟਾਈਟਲ ਦਿੱਤਾ ਖਬਰ ਦਾ, ਪਰ ਇਸ ਟਾਈਟਲ ਤੋਂ ਅੱਗੇ ਵੀ ਖਬਰ ਚਲੇਗੀ। ਮੈਂ ਜੀ, ਹੁਣੇ ਦੇਖ ਰਿਹਾ ਸੀ ਕਿ ਇਹਨਾਂ ਦੀ ਤੇਜ਼ ਤਰਾਰ ਬੁਲਾਰਨ ਹੈ ਸੁਪ੍ਰਿਆ ਸ੍ਰੀਨੇਥ। ਜੀ, ਉਹਨੇ ਟਵੀਟ ਕਰਕੇ ਕਿਹਾ ਹੈ ਐਕਸ ਤੇ ਕਿ ਰਾਹੁਲ ਗਾਂਧੀ ਦੇ ਵਕੀਲ ਨੇ ਬਿਨਾਂ ਗੱਲ ਕੀਤਿਆਂ ਉਹਨਾਂ ਦੀ ਸਹਿਮਤੀ ਲੈ ਤੋਂ ਬਗੈਰ ਕੋਰਟ ਦੇ ਵਿੱਚ ਲਿਖਤ ਬਿਆਨ ਦਾਖਲ ਕਰਕੇ ਉਹਨਾਂ ਦੀ ਜਾਨ ਨੂੰ ਜੋ ਖਤਰੇ ਦਾ ਹਵਾਲਾ ਦਿੱਤਾ ਹੈ। ਇਸ ਗੱਲ ਦੀ ਰਾਹੁਲ ਗਾਂਧੀ ਨੇ ਕੋਈ ਸਹਿਮਤੀ ਨਹੀਂ ਦਿੱਤੀ, ਜਦਕਿ ਇਹਦੇ ਨਾਲ ਤੇ ਘੋਰ ਅਸਹਿਮਤੀ ਆ। ਇਸ ਲਈ ਹੂੰ, ਕੱਲ ਇਹ ਵਕੀਲ ਆਪਣਾ ਬਿਆਨ ਜਿਹੜਾ ਹੈ ਉਹ ਕੋਰਟ ਤੋਂ ਪੁੱਠਾ ਲੈ ਲਏਗਾ, ਯਾਨੀ ਵਾਪਸ ਲੈ ਲਏਗਾ। ਇੱਧਰ ਹੂੰ, ਜੇ ਤੁਸੀਂ ਐਡਵੋਕੇਟ ਮਿਲਨ ਪਵਾਰ ਜੀ ਨੂੰ ਦੇਖੋਗੇ ਤਾਂ ਉਹਨਾਂ ਦਾ ਵੀ ਪ੍ਰੈਸ ਰਿਲੀਜ਼ ਜਿਹੜਾ ਹੈ ਉਹ ਤੁਹਾਨੂੰ ਮਿਲ ਜਾਏਗਾ। ਜੀ, ਉਹਦੇ ਵਿੱਚ ਵੀ ਉਹਨਾਂ ਨੇ, ਉਹਨੇ ਕੋਰਟ ਦਾ ਮਸਲਾ ਹੈ ਨਾ, ਉਹਨੇ ਕੋਰਟ ਦਾ, ਜੀ, ਤਾਂ ਉਹਨਾਂ ਨੇ ਇਸ ਗੱਲ ਦੀ ਕਹਿ ਲਓ ਕਿ ਬਈ ਮੈਂ ਜਿਹੜਾ ਇਹ ਬਿਆਨ ਦਿੱਤਾ ਹੈ ਜੀ, ਉਹ ਮੈਂ मतलब कि विदाउट कंसल्टिंग मेरे क्लाइंट के राहुल गांधी ਨਾਲ ਸਲਾਹ ਕੀਤੇ ਤੋਂ ਮਹੀਨਾ ਮੈਂ ਇਹ ਕਰ ਬੈਠਾ ਤੇ ਇਹਦਾ ਹੁਣ ਮਤਲਬ ਮੇਰੇ ਕਲਾਇੰਟ ਨੇ ਕਹਿ ਲੋ ਕਿ ਬੁਰਾ ਬਣਾਇਆ, ਤਾਂ ਕਹਿ ਰਹੇ ਕਿ ਉਹਨਾਂ ਨੇ ਡਿਸਐਗਰੀਮੈਂਟ ਜ਼ਾਹਰ ਕੀਤਾ, ਤਾਂ ਅਸੀਂ ਕੱਲ ਮਤਲਬ ਕਿ ਐਪਲੀਕੇਸ਼ਨ ਮੂਵ ਕਰਾਂਗੇ, ਇਸ ਨੂੰ ਵਾਪਸ ਲੈ ਲਾਂਗੇ। ਇਹਦਾ ਹੂੰ, ਮਤਲਬ ਇਹ ਹੈ ਕਿ ਰਾਹੁਲ ਗਾਂਧੀ ਨੇ ਸਮਝ ਲਓ ਕਿ ਸਾਰੀ ਖੇਡ ਖੇਡ ਲਈ। ਹੁਣ ਜੀ, ਮੈਂ ਕੱਲ ਵੀ ਕਹਿਣਾ, ਅੱਜ ਵੀ ਕਹਿਣਾ ਕਿ ਰਾਜਨੀਤੀ ਪਰਸੈਪਸ਼ਨ ਦੀ ਖੇਡ ਹੁੰਦੀ ਹੈ ਜੀ। ਹੂੰ, ਰਾਹੁਲ ਗਾਂਧੀ ਦੀ ਪਹਿਲਾਂ ਖਬਰ ਉੱਡ ਗਈ ਕਿ ਜਾਨ ਨੂੰ ਖਤਰਾ ਹੈ, ਵੋਟ ਚੋਰੀ, ਸਾਰਾ ਕੁਝ ਆ ਗਿਆ ਸੀ। ਤਾਂ ਜੀ, ਜੀ, ਉੱਤੋਂ ਰਾਹੁਲ ਗਾਂਧੀ ਨੇ ਆਪਣੀ ਦਲੇਰੀ ਵਿਖਾ ਦਿੱਤੀ ਕਿ ਨਹੀਂ ਨਹੀਂ ਜੀ, ਨਹੀਂ ਕੁਝ ਨਹੀਂ ਹੈ। ਹਾਲਾਂਕਿ ਹੂੰ, ਉਹ ਜ਼ਾਹਰ ਕਰ ਚੁੱਕੇ ਨੇ ਕਿ ਜੀ, ਮੇਰੀ ਭੈਣ ਕਹਿੰਦੀ ਹੈ ਕਿ ਤੂੰ ਅੱਗ ਨਾਲ ਨਾ ਖੇਡ, ਜੀ, ਯਾਨੀ ਖਤਰਾ ਦੱਸਦੇ ਵੀ ਆ, ਪਰ ਦੂਜੇ ਹੂੰ, ਪਾਸੇ ਕਹਿੰਦੇ ਕਿ ਨਹੀਂ, ਕਿ ਕੋਈ ਗੱਲ ਨਹੀਂ, ਜੋ ਹੁੰਦਾ ਹੋ ਜਾਵੇ। ਮਤਲਬ ਕਿ ਆਪਣੀ ਦਲੇਰੀ ਦਾ ਵੀ ਪ੍ਰਦਰਸ਼ਨ ਕਰ ਗਏ ਨੇ। ਸੋ ਕਾਫੀ ਇੰਟਰਸਟਿੰਗ ਹੋਏਗੀ। ਮੈਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿੱਥੇ ਵੀ ਮੈਂ ਜਾਣਾ, ਮੈਂ ਇਹੋ ਗੱਲ ਕਹਿਣਾ ਕਿ ਭਾਰਤ ਦੀ ਰਾਜਨੀਤੀ ਕੁਝ ਮਹੀਨੇ ਅਗਾਂਹ ਜਾ ਕੇ ਜੋ ਮੋੜਾ ਕੱਟੇਗੀ, ਜਿਸ ਦਿਸ਼ਾ ਨੂੰ ਅਖਤਿਆਰ ਕਰੇਗੀ, ਉਹ ਭਾਰਤ ਦਾ ਭਵਿੱਖ 10-20 ਸਾਲ ਦਾ ਤੈਅ ਕਰੇਗੀ ਘੱਟੋ ਘੱਟ। ਤਾਂ ਰੌਚਕ ਹੂੰ, ਹੈ, ਤੁਸੀਂ ਦੇਖਦੇ ਰਹਿਣਾ, ਬਹੁਤ ਕੁਝ ਹੋਏਗਾ। ਬੜਾ ਪੈਸਾ ਘੁੰਮ ਰਿਹਾ ਹੈ ਬਾਜ਼ਾਰ ਦੇ ਵਿੱਚ, ਬੜੀਆਂ ਤਿਆਰੀਆਂ ਹੋ ਰਹੀਆਂ ਨੇ, ਬੜੀ ਅੰਦਰ ਖਾਤੇ ਉਥਲ ਪੁਥਲ ਹੈ। ਕੋਈ ਕਹਿ ਰਿਹਾ ਕਿ ਰਵਨੀਤ ਬਿੱਟੂ ਜੀ ਦੀ ਛੁੱਟੀ ਕੀਤੀ ਜਾ ਸਕਦੀ ਹੈ, ਇੱਥੋਂ ਤੱਕ ਕਿ ਜੀ, ਅਲਾਇੰਸ ਦੇ ਕੁਝ ਜਿਹੜੇ ਇਹਨਾਂ ਦੇ ਪਾਰਟਨਰ ਹੈ ਉਹ ਜੀ, ਬਿਹਾਰ ਇਲੈਕਸ਼ਨ ਨੂੰ ਉਡੀਕ ਰਹੇ ਆ। ਬਹੁਤ ਕੁਝ ਹੋਣਾ ਬਾਕੀ ਹੈ, ਜਿਵੇਂ ਕੱਲ ਰਾਹੁਲ ਗਾਂਧੀ ਨੇ ਕਿਹਾ ਸੀਗਾ ਨਾ, ਪਿਕਚਰ ਤਾਂ ਵੀ ਬਾਕੀ ਹੈ ਮੇਰੇ ਦੋਸਤ, ਬਾਕੀ ਹੈ। ਬਹੁਤ ਕੁਝ ਬਾਕੀ ਹੈ ਜੀ।
ਜੀ। ਜੇਕਰ ਅੱਗੇ ਆਪਾਂ ਚੱਲਦੇ ਹਾਂ ਤਾਂ ਉਧਰ ਖਹਿਰਾ ਦੀ ਪਟੀਸ਼ਨ ਦਾ ਰੌਲਾ ਪਿਆ ਹੈ ਜੀ, ਤੇ ਅੱਜ ਵੈਸੇ ਸਵੇਰੇ ਕਈ ਅਦਾਰਿਆਂ ਨੇ ਖਬਰਾਂ ਵੀ ਪ੍ਰਕਾਸ਼ਿਤ ਕਰ ਦਿੱਤੀਆਂ ਕਿ ਖਹਿਰੇ ਦੀ ਕਿਸੇ ਸਮੇਂ ਵੀ ਗ੍ਰਿਫਤਾਰੀ ਹੋ ਸਕਦੀ ਹੈ। ਉਹ ਵੀ ਮਾਮਲਾ ਮਾੜਾ ਜਿਹਾ ਦੱਸਿਓ, ਉਹ ਕੀ ਸੀ? ਨਹੀਂ ਗੁਰਪ੍ਰੀਤ ਜੀ, ਪਤਾ ਕੀ ਹੁੰਦਾ ਹੈ, ਮੇਰਾ ਇੱਥੇ ਜੀ। ਇੱਕ ਅਸਹਿਮਤੀ ਦਾ ਮਤ ਹੁੰਦਾ ਹੈ। ਅਸਹਿਮਤੀ ਦਾ ਮਤ ਮੈਂ ਉਹਦੇ ਵਿੱਚ ਕਦੇ ਇਹ ਫਰਕ ਨਹੀਂ ਰੱਖਦਾ ਕਿ ਚਾਹੇ ਮੁਰੇ ਕੇਜਰੀਵਾਲ ਹੋਵੇ, ਚਾਹੇ ਸਿਸੋਦੀਆ ਹੋਵੇ, ਚਾਹੇ ਖਹਿਰਾ ਹੋਵੇ, ਚਾਹੇ ਮਜੀਠੀਆ ਹੋਵੇ। ਮੈਨੂੰ ਪਿਛਲੇ ਹੂੰ। ਦਿਨਾਂ 'ਚ ਕਾਫੀ ਟ੍ਰੋਲ ਕੀਤਾ ਗਿਆ ਸੀਗਾ, ਕਿਉਂਕਿ ਮੈਂ ਮਜੀਠੀਏ ਦੀ ਕੋਈ ਸਾਈਡ ਨਹੀਂ ਸੀ ਲਈ। ਮੈਂ ਉਸ ਜੀ। ਵੇਲੇ ਵੀ ਤੱਥ ਨਿਤਾਰ ਕੇ ਪੇਸ਼ ਕੀਤਾ ਸੀ ਤਕਨੀਕੀ ਤੌਰ ਤੇ ਕਿ ਮਜੀਠੀਆ ਦਾ ਐਕਚੁਅਲ ਉਹ ਕੇਸ ਹੀ ਨਹੀਂ ਜਿਹੜਾ ਕੇਸ ਪ੍ਰਚਾਰਿਆ ਜਾ ਰਿਹਾ, ਉਹ ਰਿਕਵਰੀ ਹੂੰ। ਨਹੀਂ ਜੋ ਰਿਕਵਰੀ ਪ੍ਰਚਾਰੀ ਜਾ ਰਹੀ ਹੈ। ਤਾਂ ਤੁਸੀਂ ਜੀ। ਮੈਨੂੰ ਦੱਸ ਦਿਓ ਕੋਰਟ ਦੇ ਵਿੱਚ ਕਿਹੜਾ ਕੋਈ ਅਜੇ ਤੱਕ ਦਸਤਾਵੇਜ਼ ਜਾਂ ਕਿਹੜਾ ਮੀਡੀਆ ਡੋਮੇਨ ਚ, ਪਬਲਿਕ ਡੋਮੇਨ ਚ ਐਸਾ ਦਸਤਾਵੇਜ਼ ਆਇਆ। ਜੀ। ਤਾਂ ਖੈਰ ਇੱਥੇ ਤਕਨੀਕੀ ਮਾਮਲੇ ਹੁੰਦੇ ਆ। ਬਹੁਤ ਸਾਰੇ ਲੋਕ ਕਹਿ ਲਓ ਕਿ ਇਹਨਾਂ ਮਸਲਿਆਂ ਦੇ ਵਿੱਚ ਉਲਝ ਜਾਂਦੇ ਆ, ਪਰ ਜੀ। ਬਹੁਤ ਸਾਰੇ ਅੱਜ ਕੱਲ੍ਹ ਮੀਡੀਆ ਅਦਾਰੇ ਟੁਕੜੇ ਖਾ ਕੇ ਲੋਕਾਂ ਨੂੰ ਉਲਝਾਉਣ ਦਾ ਕੰਮ ਕਰਦੇ ਆ। ਤੇ ਹੁੰਦਾ ਕੀ ਜੀ। ਆ ਕਿ ਬੀਤੇ ਦਿਨੀ ਖਹਿਰਾ ਦੇ ਜਿਹੜੇ ਸਾਬਕਾ ਕੋਈ ਪੀਸੀਓ ਯੋਗਾ ਸੀ, ਜੀ। ਅਰੈਸਟ ਹੋ ਗਿਆ। ਠੀਕ ਹੈ, ਹੂੰ। ਉਸ ਤੋਂ ਬਾਅਦ ਅਚਾਨਕ ਅੱਜ ਸਵੇਰੇ ਸਵੇਰੇ ਪਟੀਸ਼ਨ ਵਾਪਸ ਦੀ ਖਬਰ ਛਾਇਆ ਹੁੰਦੀ ਹੈ। ਜੀ। ਤਾਂ ਆਮ ਆਦਮੀ ਪਾਰਟੀ ਦੇਖੋ, ਇੰਨੀਆਂ ਕਰਵਾ ਕੇ ਵੀ ਆਮ ਆਦਮੀ ਪਾਰਟੀ ਵਾਲੇ ਨੇਤਾ ਇੰਨੇ ਢੀਠ ਬਣ ਚੁੱਕੇ ਨੇ ਕਿ ਉਹ ਗੱਲ ਦਾ ਰਲਗੋਬਾ ਕਰ ਦਿੰਦੇ ਆ। ਜੀ। ਉਹਨਾਂ ਕਿਹਾ ਜੀ ਕਿ ਇਹਦੇ ਤੇ ਭਾਦੀਆਂ ਬਣ ਗਈਆਂ, ਜੋਗਾ ਸੋ ਫੜਿਆ ਗਿਆ, ਫਲਾਂ ਟਮਕਾ। ਹੁਣ ਹੂੰ। ਮੈਂ ਫੇਰ ਸਪਸ਼ਟ ਕਰ ਦੇਵਾਂ ਕਿ ਮੈਂ ਖਹਿਰੇ ਵੱਲੋਂ ਕੋਈ ਐਡਵੋਕੇਸੀ ਨਹੀਂ ਕਰ ਰਿਹਾ। ਜੀ। ਮੈਂ ਤੁਹਾਨੂੰ ਇੱਕ ਤੱਥ ਨਿਤਾਰ ਕੇ ਦੱਸ ਰਿਹਾ ਕਿ ਟੈਕਨੀਕਲੀ ਫਰਕ ਕੀ ਹੁੰਦੇ ਆ ਚੀਜ਼ਾਂ ਦੇ। ਹੂੰ। ਠੀਕ ਹੈ ਜੀ। ਹੁਣ ਜਿਹੜਾ ਜੋਗਾ ਸਿੰਘ ਪੀਸੀਓ ਦਾ ਮਾਮਲਾ ਹੈ, ਉਹ ਹੈ ਐਨਡੀਪੀਐਸ ਦਾ 2015 ਦਾ। ਜੀ। ਠੀਕ ਹੈ ਜੀ। ਅਸੀਂ ਤੇ ਸਭ ਕੁਝ ਪੋਟਿਆਂ ਤੇ ਗਿਣਿਆ ਹੋਇਆ, ਸਾਨੂੰ ਇਹ ਚੀਜ਼ਾਂ ਕਵਰ ਕਰਦਿਆਂ ਨੂੰ 10 ਸਾਲ ਹੋ ਗਏ। ਜੀ। ਠੀਕ ਹੈ ਜੀ। ਜੋਗਾ ਸਿੰਘ ਪੀਐਸਓ ਗ੍ਰਿਫਤਾਰ ਹੋਇਆ, ਸਾਬਕਾ ਪੀਐਸਓ, ਇਸ ਮਾਮਲੇ ਦੇ ਵਿੱਚ। ਜੀ। ਤੇ ਇਸ ਮਾਮਲੇ ਦੇ ਵਿੱਚ ਸੁਖਪਾਲ ਖਹਿਰਾ ਰੈਗੂਲਰ ਬੇਲ ਤੇ ਹੈ। ਜੀ। ਹੁਣ ਆ ਜਾਓ ਅੱਜ ਦੀ ਪਟੀਸ਼ਨ ਤੇ। ਅੱਜ ਦੀ ਪਟੀਸ਼ਨ ਜਿਹੜੀ ਸੀਗੀ, ਉਹ ਸੀਗੀ ਵਿਜੀਲੈਂਸ ਸ਼ਿਕਾਇਤ ਨੂੰ ਲੈ ਕੇ। ਹੂੰ। ਇਹ ਜੀ। 2024 ਦੀ ਇੱਕ ਸ਼ਿਕਾਇਤ ਖੁੱਲੀ ਪਈ ਆ ਖਹਿਰਾ ਦੇ ਖਿਲਾਫ। ਜੀ। ਜਿਸ ਵੇਲੇ ਇਹ ਜਿਹੜੀ ਸ਼ਿਕਾਇਤ ਮਤਲਬ ਕਿ ਧਿਆਨ ਖਿੱਚਿਆ ਖਹਿਰਾ ਦਾ, ਹੋ ਸਕਦਾ ਕਿਸੇ ਸੋਰਸ ਨੇ ਦੱਸਿਆ ਹੋਵੇ ਕਿ ਤੁਹਾਡੇ ਤੇ ਕਾਰਵਾਈ ਪੈ ਸਕਦੀ ਹੈ। ਕਿਉਂ? ਜੀ। ਕਿਉਂਕਿ ਟੋਇਟਾ ਹਾਈਲੈਕਸ ਗੱਡੀਆਂ ਦਾ ਮਾਮਲਾ ਇਹਨਾਂ ਨੇ ਬੜਾ ਖਿੱਚਿਆ ਹੋਇਆ ਸੀ। ਹੂੰ। ਇਹ ਅਚਾਨਕ ਜਾਂਦੇ ਨੇ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਜਾਵੇ। ਜੀ। ਸਰਕਾਰ ਨੇ ਉੱਥੇ ਜੋ ਜਵਾਬ ਫਾਈਲ ਕੀਤਾ, ਸਰਕਾਰ ਨੇ ਕਿਹਾ ਕਿ ਦੇਖੋ ਜੀ, ਇਹ ਕੰਪਲੇਂਟ ਜ਼ਰੂਰ ਪਈ ਹੈ ਸਾਡੇ ਕੋਲ, ਅਸੀਂ ਕੋਈ ਇਹਦੇ ਤੇ ਐਫਆਈਆਰ ਹੀ ਨਹੀਂ ਦਰਜ ਕੀਤੀ। ਜੀ। ਜਦ ਕੋਈ ਐਫਆਈਆਰ ਹੀ ਨਹੀਂ ਦਰਜ ਕੀਤੀ ਤਾਂ ਅਸੀਂ ਇਹਨਾਂ ਨੂੰ ਇਨਵੈਸਟੀਗੇਸ਼ਨ ਵਾਸਤੇ ਵੀ ਨਹੀਂ ਬੁਲਾਇਆ। ਹੂੰ। ਤਾਂ ਕੋਰਟ ਨੇ ਕਿਹਾ ਕਿ ਇਹ ਤਾਂ ਫਿਰ ਡਿਸਪੋਜ਼ ਆਫ ਹੈ। ਜੀ। ਹੁਣ ਮੈਨੂੰ ਦੱਸੋ, ਇਹਦਾ ਸਟੇਟਸ ਡਿਸਪੋਜ਼ ਆਫ ਲਿਖੋਗੇ ਮੀਡੀਆ ਕਰਮੀ ਦੇ ਤੌਰ ਤੇ ਕਿ ਲਿਖੋਗੇ ਵਾਪਸ ਹੋ ਰਹੀ ਹੈ? ਜੀ। ਡਿਸਪੋਜ਼ ਆਫ ਦਾ ਮਤਲਬ ਹੁੰਦਾ ਹੈ ਟੈਕਨੀਕਲੀ ਕਿ ਨਵੇੜਾ ਹੋ ਗਿਆ ਕਿਸੇ ਪਟੀਸ਼ਨ ਦਾ, ਹੂੰ। ਨਿਬੜ ਗਈ। ਠੀਕ ਹੈ ਨਾ ਜੀ। ਜੀ। ਡਿਸਪੋਜ਼ ਆਫ ਮੰਦ ਖਤਮ। तो मतलब ये आ कि खैरा ने तो पटिशन वापस नहीं ली, कोर्ट ने की ਜੀ। किया कि डिस्पोज ऑफ। ਤੁਸੀਂ ਸਟੇਟਸ ਹੂੰ। ਚੈੱਕ ਕਰ ਲਓ, ਤੁਹਾਨੂੰ ਡਿਸਪੋਜ਼ ਆਫ ਹੀ ਮਿਲੇਗਾ। ਤਾਂ ਕਹਿਣ ਦਾ ਜੀ। ਮਤਲਬ ਇਹ ਆ ਕਿ ਫੇਰ ਉਲਝਣ ਇਹਨਾਂ ਨੇ ਪੈਦਾ ਕਰ ਦਿੱਤੀ ਕਿ ਆ ਹੋ ਗਿਆ, ਹੋ ਗਿਆ। ਤਾਂ ਹੀ ਸ਼ਾਇਦ ਤੁਸੀਂ ਸੁਖਪਾਲ ਖਹਿਰਾ ਨੇ ਦੇਖਿਆ ਹੋਣਾ, ਉਹਨਾਂ ਨੇ ਮੀਡੀਆ ਨੂੰ ਵੀ ਕੁਝ ਬੁਰਾ ਭਲਾ ਕਿਹਾ। ਬੁਰਾ ਭਲਾ ਮਤਲਬ ਕਿ ਜੀ। ਜੀ। ਕਾਫੀ ਤਲਖੀ ਚ ਬੋਲੇ ਆ। ਉਹ ਮੀਡੀਆ ਦੇ ਹਿੱਸੇ ਨੂੰ ਜਿਹੜਾ ਆਪਣੀ ਪੱਤਰਕਾਰਤਾ ਦੇ ਨਾਲ ਨਿਆਂ ਨਹੀਂ ਕਰਦਾ। ਤਾਂ ਨਿਆਂ ਦੀ ਗੱਲ ਜੀ। ਇਹ ਹੁੰਦੀ ਆ ਕਿ ਦੇਖੋ, ਹੁਣ ਜਿੱਦਾਂ ਸਿਸੋਦੀਆ ਸਾਹਿਬ ਆ, ਉਹਨਾਂ ਨੂੰ ਮੰਨ ਲਓ ਲਿਕਰ ਕੇਸ ਦੇ ਵਿੱਚ ਰੈਗੂਲਰ ਜ਼ਮਾਨਤ ਮਿਲੀ ਹੈ। ਜੀ। ਉਹਨਾਂ ਦਾ ਦਿਮਾਗ ਫਿਰਿਆ ਕਿ ਉਹ ਜਾਣ ਕੇ ਸੁਪਰੀਮ ਕੋਰਟ 'ਚ ਕਹਿਣਗੇ ਕਿ ਮੈਨੂੰ ਜੀ ਅਗਾਊ ਜ਼ਮਾਨਤ ਦੇ ਦਿਓ, ਜੀ। ਤੇ ਸੁਪਰੀਮ ਕੋਰਟ ਕਹੇਗੀ ਕਿ ਅਕਲ ਦੇ ਅੰਨੇ, ਤੁਹਾਨੂੰ ਤੇ ਅਸੀਂ ਰੈਗੂਲਰ ਬੇਲ ਦਿੱਤੀ ਹੈ ਪੱਕੀ, ਜੀ। ਕਿ ਜਦੋਂ ਤੱਕ ਕੇਸ ਚੱਲਦਾ ਤੁਸੀਂ ਜ਼ਮਾਨਤ ਤੇ। ਜੀ। ਜੀ। ਤਾਂ ਫਿਰ ਕੋਈ ਬੇਵਕੂਫ ਹੈ ਸਰ? ਹੂੰ।
ਤਾਂ ਗੱਲ ਇਹ ਆ ਕਿ ਇਹ ਮੁੱਦਾ ਇਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ ਕਿ ਇਹਨਾਂ ਨੂੰ ਡਰ ਸੀਗਾ ਕਿ ਕਿਤੇ ਹੁਣ ਵਿਜੀਲੈਂਸ ਦਾ ਨਾ ਕੰਮ ਹੋ ਜਾਵੇ, ਤੇ ਜੀ ਇਹਦੇ ਸੰਦਰਭ ਚ ਗਏ ਤਾਂ ਉੱਥੇ ਜਾ ਕੇ ਸਰਕਾਰ ਨੇ ਕਹਿ ਦਿੱਤਾ ਕਿ ਨਹੀਂ ਹੈ, ਅਜਿਹਾ ਕੁਝ ਨਹੀਂ ਹੈ। ਤਾਂ ਫਿਰ ਮਾਮਲਾ ਹੂੰ ਕੀ ਹੈ, ਖਤਮ ਹੋ ਗਿਆ। ਤਾਂ ਇਹਦੇ ਚ ਹੁਣ ਪਟੀਸ਼ਨ ਵਾਪਸ ਕਿੱਥੋਂ ਆ ਗਈ, ਤੇ ਐਨਡੀਪੀਐਸ ਦਾ ਮਾਮਲਾ ਕਿੱਥੋਂ ਆ ਗਿਆ ਜੋਗਾ ਸਿੰਘ ਵਾਲਾ, ਮੈਨੂੰ ਦੱਸਿਓ। ਕਿਉਂਕਿ ਵਿਜੀਲੈਂਸ ਜੀ ਜਿਹੜੀ ਆ ਉਹ ਕਦੇ ਵੀ ਐਨਡੀਪੀਐਸ ਨੂੰ ਡੀਲ ਨਹੀਂ ਕਰਦੀ ਸਾਹਿਬ। ਹੂੰ ਹੁਣ ਜਦੋਂ ਇਹ ਗੱਲਾਂ ਤੁਸੀਂ ਕਰੋਗੇ, ਇਹਨਾਂ ਦੇ ਸਮਰਥਕ ਹੁਣ ਮੈਨੂੰ ਪਹਿਲਾਂ ਮਜੀਠੀਏ ਦਾ ਅਕਾਲੀਆਂ ਦਾ ਸਮਰਥਕ ਕਹਿੰਦੇ ਸੀ, ਹੁਣ ਅੱਜ ਮੈਨੂੰ ਕਾਂਗਰਸ ਦਾ ਸਮਰਥਕ ਕਹਿ ਦੇਣਗੇ। ਪਰ ਮੈਂ ਵਿੱਚ ਜੀ ਸਸੋਦੀਆ ਦਾ ਵੀ ਜ਼ਿਕਰ ਕਰ ਦਿੱਤਾ ਕਿ ਜੀ ਸਸੋਦੀਆ ਵੀ ਰੈਗੂਲਰ ਬਿੱਲ ਤੇ ਆ। ਤਾਂ ਕੱਲ ਨੂੰ ਜੇ ਹੂੰ ਸਸੋਦੀਆ ਦਾ ਮਾਮਲਾ ਇਸ ਤਰ੍ਹਾਂ ਦਾ ਹੋ ਜਾਵੇ ਤਾਂ ਕੀ ਤੁਸੀਂ ਫੇਰ ਵੀ ਕਹੋਗੇ? ਪਰ ਮੈਂ ਫੇਰ ਵੀ ਮਿੰਟੂ ਗੁਰੂਸਰੀਆ ਫੇਰ ਵੀ ਕਹੂਗਾ ਕਿ ਜੀ ਤਕਨੀਕੀ ਤੌਰ ਤੇ ਆਹ ਚੀਜ਼ਾਂ ਨਿਤਾਰ ਕੇ ਆਪਣੀ ਆਡੀਅנס ਤੱਕ ਜਾਂ ਪਾਠਕਾਂ ਤੱਕ ਲਿਜਾਣੀਆਂ ਚਾਹੀਦੀਆਂ। ਜੀ ਆਦਤ ਹੈ ਜੀ ਜਲਦੀ ਜਲਦੀ ਮੈਡਲ ਵੰਡਣ ਦੀ। ਪੰਜਾਬੀਆਂ ਦੀ ਮੈਡਲ ਤਾਂ ਹੱਥ 'ਚ ਹੀ ਰੱਖਦੇ ਨੇ, ਕਿਹਦੇ ਗੱਲ 'ਚ ਪਾਉਣਾ ਮਿੰਟ 2 ਲੱਗਦੇ ਨੇ, ਗੱਲ ਸੁਣੀ ਨਹੀਂ ਪੂਰੀ ਤੇ ਮੈਡਲ ਪਹਿਲਾਂ ਪਾ ਦਿੰਦੇ ਨੇ। ਸੋ ਅੱਗੇ ਚੱਲਦੇ ਹਾਂ ਜੀ। ਉੱਧਰ ਸਰਕਾਰ ਨੇ ਕਲੈਕਟਰ ਰੇਟ ਵਧਾਉਣ ਨੂੰ ਟਾਲ ਦਿੱਤਾ ਹੈ। ਸਰਕਾਰ ਹੁਣ ਬਚ ਰਹੀ ਹੈ ਜੀ ਨਵੇਂ ਕਿਸਮ ਦੇ ਉੱਠ ਰਹੇ ਵਿਵਾਦਾਂ ਤੋਂ ਵੀ, ਭਾਈ ਸਾਈਡ ਦੀ ਲੰਘਣਾ ਹੀ ਖਰਾ। ਤੁਸੀਂ ਦਰੁਸਤ ਫਰਮਾਇਆ। ਜੋ ਆਪਾਂ ਪਿੱਛੇ ਜਿੱਥੇ ਆਪਾਂ ਗੱਲ ਖਤਮ ਕੀਤੀ ਹੈ, ਮੈਂ ਇਸ ਗੱਲ ਨੂੰ ਉਸ ਗੱਲ ਦੇ ਨਾਲ ਜੋੜ ਕੇ ਸ਼ੁਰੂ ਕਰ ਲੈਣਾ ਕਿ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਨੇ ਕੋਰਟ ਦੇ ਵਿੱਚ ਲਿਖਤੀ ਉੱਤੇ ਦਿੱਤਾ ਹੋਏਗਾ ਜਾਂ ਰਿਕਾਰਡ ਤੇ ਆਇਆ ਹੋਏਗਾ ਜੀ ਕਿ ਬਈ ਅਸੀਂ ਖਹਿਰਾ ਨੂੰ ਕਿਸੇ ਪ੍ਰਕਾਰ ਦਾ ਹਾਲੇ ਕੋਈ ਤੰਗ ਪਰੇਸ਼ਾਨ ਕਰਨ ਦਾ ਕੋਈ ਇਰਾਦਾ ਨਹੀਂ ਕੀਤਾ, ਤਾਂ ਸ਼ਾਇਦ ਇਹ ਚੀਜ਼ਾਂ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਦੇ ਜ਼ਿਹਨ ਦੇ ਵਿੱਚ ਚੱਲ ਰਹੀਆਂ ਹੋਣਗੀਆਂ ਕਿ ਜੇ ਅਸੀਂ ਲੈਂਡ ਪੂਲਿੰਗ ਜਿਹੇ ਕਦਮ ਤੋਂ ਬਾਅਦ ਕੋਈ ਅਜਿਹਾ ਕਦਮ ਚੁੱਕਦੇ ਹਾਂ ਤਾਂ ਸਥਿਤੀ ਨੂੰ ਕੰਟਰੋਲ ਹੇਠ ਰੱਖਣਾ ਹੋਰ ਔਖਾ ਹੋ ਜਾਵੇਗਾ। ਤਾਂ ਦੂਜੀ ਗੱਲ ਕਿ ਕਲੈਕਟਰ ਰੇਟ ਵਧਾਉਣ ਦਾ ਇਹਨਾਂ ਦਾ ਜਿਹੜਾ ਯਤਨ ਸੀ ਉਹ ਇਹੋ ਸੀਗਾ ਕਿ ਕਲੈਕਟਰ ਰੇਟ ਵਧਾ ਕੇ ਤੇ ਇਨਕਮ ਵਧਾ ਲਈਏ। ਹੁਣ ਜ਼ਾਰਾ ਜੀ ਗੱਲ ਹੈ ਨਾ, ਕਲੈਕਟਰ ਰੇਟ ਵਧੇਗਾ ਸਰ ਤਾਂ ਜਿਹੜਾ ਰੇਟ ਵਧੇਗਾ, ਰਜਿਸਟਰੀ ਵਧੇਗੀ, ਕਮਿਸ਼ਨ ਵਧੇਗਾ, ਸਭ ਕੁਝ ਟੈਕਸ ਵਧੇਗਾ, ਜੋ ਵੀ ਹੁੰਦਾ ਸਟਾਂਪ ਡਿਊਟੀ ਵਗੈਰਾ, ਤਾਂ ਮਤਲਬ ਕਿ ਸਾਡਾ ਮਾਲੀਆ ਵੱਧ ਜਾਏਗਾ। ਦਰਅਸਲ ਕੀ ਆ ਕਿ ਜਿਹੜਾ ਇਸ ਵਰੇ ਦਾ ਵਿੱਤੀ ਟੀਚਾ ਹੈ ਪੰਜਾਬ ਗਵਰਨਮੈਂਟ ਦਾ, ਉਹ ਪੂਰਾ ਹੁੰਦਾ ਨਹੀਂ ਜਾਪਦਾ। ਸੋ ਇਸ ਕਰਕੇ ਐਕਸਟਰਾ ਕਦਮ ਚੁੱਕੇ ਜਾ ਰਹੇ। ਤੁਸੀਂ ਅੱਜ ਪੰਜਾਬੀ ਟ੍ਰਿਬਿਊਨ ਦਾ ਸ਼ਾਇਦ ਇੱਕ ਬੜਾ ਵੱਡਾ ਖੁਲਾਸਾ ਪੜਿਆ ਹੋਵੇਗਾ ਕਿ ਗਮਾਡਾ ਦੇ ਜਿਹੜੇ ਮਤਲਬ ਕਿ ਸਾਈਟ ਖਾਲੀ ਪਏ ਆ, ਯਾਨੀ ਜਾਇਦਾਦਾਂ ਕਹਿ ਲਓ ਮੋਹਾਲੀ ਦੀਆਂ, ਇਹ ਮੋਹਾਲੀ ਦੀਆਂ ਉਹ ਖਾਲੀ ਪਈਆਂ ਜਾਇਦਾਦਾਂ ਜਿਹੜੀਆਂ ਉਹਨਾਂ ਨੂੰ ਜਾਂ ਕੁਝ ਮਤਲਬ ਕਿ ਹੋ ਸਕਦਾ ਹੈ ਕਿ ਨਿਰਮਿਤ ਵੀ ਹੋਣ, ਉਹਨਾਂ ਤੇ ਨਿਰਮਾਣ ਵੀ ਹੋਇਆ ਕਿ 20,000 ਕਰੋੜ ਰੁਪਏ ਦਾ ਉਹ ਟੀਚਾ ਰੱਖ ਕੇ ਚੱਲ ਰਿਹਾ ਕਿ ਹੁਣ ਇਹਨਾਂ ਨੂੰ ਗਹਿਣੇ ਰੱਖ ਦਈਏ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਸਰਕਾਰ ਬੋਰਡ ਜਾਂ ਜਿਹੜੇ ਕਾਰਪੋਰੇਸ਼ਨ ਨੇ ਉਹਨਾਂ ਤੋਂ ਪੈਸੇ ਮੰਗ ਰਹੀ ਹੈ ਜੀ। ਔਰ ਇੱਕ ਐਸਾ ਬੋਰਡ ਵੀ ਆ ਲਘੂ ਉਦਯੋਗ ਐਂਡ ਸ਼ਾਇਦ ਐਕਸਪੋਰਟ ਨਿਗਮ ਹੈ, ਇਹਨੂੰ ਬੋਰਡ ਨਾ ਕਹੀਏ, ਨਿਗਮ ਹੈ, ਜਿਸਨੇ ਬਿਲਕੁਲ ਜਵਾਬ ਦੇ ਦਿੱਤਾ ਸਰਕਾਰ ਨੂੰ। ਇਹਨਾਂ ਨੇ 500 ਕਰੋੜ ਰੁਪਈਆ ਮੰਗਿਆ ਸੀ, ਉਹਨਾਂ ਕਿਹਾ ਅਸੀਂ ਦੁੱਕੀ ਨਹੀਂ ਦੇਣੀ ਤੁਹਾਨੂੰ। ਸਰ ਮਤਲਬ ਕਿ ਇੱਕ ਨਿਗਮ ਕਹਿ ਰਿਹਾ, ਕਾਰਪੋਰੇਸ਼ਨ ਕਹਿ ਰਿਹਾ ਹੈ ਜੀ, ਉਹ ਕਹਿ ਰਿਹਾ ਹੈ ਕਿ ਬਈ ਜਦੋਂ ਅਸੀਂ ਸਰਕਾਰ ਤੋਂ ਲੈਂਦੇ ਹੀ ਨਹੀਂ ਕੁਛ ਜੀ, ਅਸੀਂ ਤੇ ਖੁਦ ਮੁਖਤਿਆਰ ਸੰਸਥਾ ਚਲਾਣੇ ਜੀ, ਤਾਂ ਫਿਰ ਅਸੀਂ ਤੁਹਾਨੂੰ 500 ਖਾਤਾ ਦਈਏ ਜੀ, 500 ਕਰੋੜ ਜੀ ਜੀ। ਸੋ ਇਸ ਵਾਸਤੇ ਇਹ ਚੀਜ਼ ਜਿਹੜੀ ਆ ਉਹ ਹੁਣ ਵੇਖਣ ਨੂੰ ਮਿਲ ਰਹੀ ਆ ਕਿ ਭਾਈ ਇਹਨਾਂ ਨੂੰ ਵੱਟ ਪੈ ਗਏ ਨੇ ਮੱਥੇ ਤੇ ਕਿ ਭਾਈ ਸੂਬਾ ਚੱਲੇਗਾ ਤੇ ਚੱਲੇਗਾ ਕਿਵੇਂ। ਲੈਂਡ ਪੂਲਿੰਗ ਚੋਂ ਇਹਨਾਂ ਨੂੰ ਉਮੀਦ ਸੀ ਕਿ ਗਫਾ ਮਿਲ ਜਾਏਗਾ, ਉਥੋਂ ਗਫਾ ਮਿਲ ਗਿਆ ਜੀ। ਹੁਣ ਇਹਨਾਂ ਨੂੰ ਇਹੋ ਜਿਹੇ ਰਸਤੇ ਸੋਚ ਰਹੇ ਆ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਮਾਇਆ ਤੇ ਬਣਾਈਏ ਨਾ, ਮਾਇਆ ਤੇਰੀ ਤੋਂ ਪਲਟ ਦੂੰਗਾ ਮੈਂ ਕਾਇਆ। ਮੈਂ ਛੋਟੇ ਬਚਪਨ ਚ ਨਹੀਂ, ਜਵਾਨ ਹੀ ਸੀ ਮੈਂ ਉਦੋਂ, ਅਕਸ਼ੇ ਕੁਮਾਰ ਦੀ ਫਿਲਮ ਵੇਖੀ, ਰੇਖਾ ਦਾ ਨਾਮ ਹੁੰਦਾ ਸ਼ਾਇਦ ਉਹਦੇ ਚ, ਮਾਇਆ, ਮੈਂ ਤੇਰੀ ਤੋਂ ਪਲਟ ਦੂੰਗਾ ਕਾਇਆ। ਤਾਂ ਗੱਲ ਇਹ ਆ ਕਿ ਮਾਇਆ ਤੋਂ ਬਿਨਾਂ ਕਾਇਆ ਕਿੱਥੇ ਪਲਟੀ ਜਾਣੀ ਹੈ ਸਾਹਿਬ ਜੀ। ਹੁਣ ਇਹ ਹੱਥ ਪੈਰ ਮਾਰ ਰਹੇ ਆ ਜੀ, ਹੱਥ ਪੈਰ ਮਾਰ ਰਹੇ ਆ। ਕਿਉਂ? ਕਿਉਂਕਿ ਕੇਂਦਰ ਨੇ ਹੁਣ ਟਿਬਰੀ ਹੋਰ ਟਾਈਟ ਕਰ ਦੇਣੀ ਆ ਜੀ, ਬਿਊਰੋਕਰੇਟਸ ਨੇ ਟਿਬਰੀ ਹੋਰ ਟਾਈਟ ਕਰ ਦੇਣੀ ਆ। ਇੱਕੋ ਇੱਕ ਪੱਤਾ 52 ਪੱਤਿਆਂ ਚੋਂ ਹੱਥ 'ਚ ਹੈ, ਲਾਸਟ ਜੀ
ਹੂੰ, ਸਰਾਂ ਖੇਡੇ ਹੋ ਕਦੀ ਤੁਸੀਂ? ਸਰਾਂ ਮੱਲਣ, ਹੂੰ। ਜੀ, ਜੀ, ਕਾਰਡਸ ਖੇਡੇ ਤਾਸ਼ ਹੋ? ਆ। ਹਾਂ, ਜੀ। ਸਰਾਂ, ਤੁਹਾਨੂੰ ਪਤਾ ਨਾ ਰੰਗ ਰੱਖਣਾ, ਹੂੰ, ਰੰਗ ਨੱਪਣਾ। ਤਾਂ ਉਹ ਮਤਲਬ ਕਿ ਸਮਝ ਲਓ ਕਿ ਘੁੰਮ ਕੇ ਹੁਣ ਸਾਰਾ ਕੁਝ ਥੱਲੇ ਪਿਆ ਹੈ, ਤਾਂ ਇੱਕ ਬੰਦੇ ਕੋਲ ਪੱਤਾ ਹੈ। ਜੀ, ਤਾਂ ਉਹ ਪੱਤਾ ਕਿਹੜਾ ਹੈ? 1000 ਰੁਪਏ ਵਾਲਾ ਬਸ। ਉਹਦੇ ਲਈ ਜੀ। ਮੋਟਾ ਮਾਲ ਚਾਹੀਦਾ ਸੀ, ਮੋਟਾ ਮਾਲ। ਹੂੰ, ਸੋ ਇਸ ਵਾਸਤੇ ਇਹ ਮੋਟਾ ਮਾਲ ਕਮਾਉਣ ਲਈ ਮੋਟੀ ਚੋਖੀ ਵੱਡੀ ਛਾਲ ਮਾਰਨੀ ਚਾਹੁੰਦੇ ਆ, ਪਰ ਗੱਲ ਬਣ ਨਹੀਂ ਰਹੀ। ਜੇ ਆਪਾਂ ਕਹੀਏ ਨਾ, ਇਹ ਗੱਲ ਬਣਾ ਤੇ ਰਿਹਾ, ਗੱਲ ਬਣ ਨਹੀਂ ਰਹੀ। ਤਾਂ ਕਲੈਕਟਰੇਟ ਕਿ ਲੋਕਾਂ ਦਾ ਗੁੱਸਾ ਕਿਤੇ ਫੇਰ ਨਾ ਭੜਕ ਜਾਵੇ, ਕਿਤੇ ਫੇਰ ਨਾ ਸਾਡੀ ਵਾਟ ਲੱਗ ਜਾਵੇ। ਮੈਂ ਤੁਹਾਨੂੰ ਅੱਗੇ ਦੱਸਿਆ ਵੀ ਆ ਕਿ ਡਾਢੇ ਜੀ। ਦੁਖੀ ਆ ਕੁਛ ਇਹਨਾਂ ਦੇ ਨੇਤਾ ਵੀ। ਉਹ ਕਹਿੰਦੇ ਕੀ ਕਰੀਏ, ਬੜੀ ਇੱਜ਼ਤ ਸੀ, ਬੜਾ ਮਾਣ ਸੀ, ਬੜਾ ਸਤਿਕਾਰ ਸੀ। ਜਦੋਂ ਸਰਕਾਰ ਬਣੀ ਆ, ਲੋਕ ਬੈਠਕ ਦੇ ਵਿੱਚ ਸੈਂਟ ਛਿੜਕ ਕੇ ਸਾਨੂੰ ਵਾਉਂਦੇ ਹੁੰਦੇ ਸਨ, ਮਾਈਕਾਂ ਪਈਆਂ ਆਉਂਦੀਆਂ ਹੁੰਦੀਆਂ ਸਨ ਕਿ ਇਨਕਲਾਬੀ ਆਏ ਆ, ਇਨਕਲਾਬੀ ਆਏ ਆ। ਹੁਣ ਤੇ ਉਹਨਾਂ ਨੇ ਹੂੰ, ਬੋਰਡ ਲਾ ਰੱਖੇ ਨੇ ਕਿ ਸਾਡੇ ਪੈਰ 'ਚ ਜੀ। ਕਿਤੇ ਸਾਡੀ ਸਾਡੀ ਗਲੀ ਦੇ ਵਿੱਚ, ਵੀਹੀ ਦੇ ਵਿੱਚ ਕਿਤੇ ਪੈਰ ਨਾ ਧਰ ਲਿਓ, ਹੂੰ, ਜੀ। ਤੇ ਮੁੜ ਕੇ ਕਿਤੇ ਲੋਗੜ ਬੰਨ੍ਹਦੇ ਫਿਰੋ। ਹੂੰ, ਹੁਣ ਲੋਗੜ ਕਿਵੇਂ ਬੰਨਿਆ ਜਾਂਦਾ, ਕਾਹਤੋਂ ਬੰਨਿਆ ਜਾਂਦਾ, ਕਿਤੇ ਤੁਹਾਨੂੰ ਫੇਰ ਦੱਸਾਂਗੇ। ਸੋ ਗੱਲ ਇਹ ਆ ਕਿ ਇਹ ਪੋਜੀਸ਼ਨ ਜਿਹੜੀ ਆ ਇਸ ਵੇਲੇ ਹੋ ਗਈ ਆ, ਔਖਾ ਹੈ, ਔਖਾ ਹੋ ਗਿਆ ਜੀ, ਜੀ, ਔਖਾ ਹੋ ਗਿਆ। ਪਰ ਜੀ, ਮੈਂ ਜੀ। ਤੁਹਾਨੂੰ ਇੱਕ ਗੱਲ ਹੋਰ ਜ਼ਿੰਮੇਵਾਰੀ ਨਾਲ ਦੱਸ ਰਿਹਾ ਜੀ, ਹੂੰ, ਇਸ ਗੱਲ ਨੂੰ ਮੇਰੇ ਨੂੰ ਨੋਟ ਕਰ ਲੈਣਾ। ਸਰਕਾਰ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਆ ਜਾਏ, ਜੀ, ਚਾਹੇ ਆ ਜਾਵੇ ਕਾਂਗਰਸੀਆਂ ਦੀ, ਤੇ ਚਾਹੇ ਆ ਜਾਵੇ ਸੁਖਬੀਰ ਸਿੰਘ ਬਾਦਲ, ਜੀ। ਇੱਥੇ ਦੁਖੀ ਫਰਕ ਨਹੀਂ ਜੇ ਪੈਣਾ। ਹੂੰ, ਮੈਂ ਇਹ ਆਪਦਾ 5-7 ਸਾਲਾਂ ਦਾ ਜਿਹੜਾ ਆਰਥਿਕਤਾ ਦਾ ਮੱਥਾ ਮਾਰਿਆ ਨਾ, ਉਹਦਾ ਨਿਚੋੜ ਕੱਢ ਕੇ ਦੱਸ ਰਿਹਾ ਤੁਹਾਨੂੰ। ਜੀ। ਕੋਈ ਵੀ ਸਰਕਾਰ ਆ, ਜਿਹੜਾ ਅਗਲਾ ਮੁੱਖ ਮੰਤਰੀ ਆਏਗਾ, ਉਹ ਭਗਵੰਤ ਮਾਨ ਨਾਲੋਂ ਵੀ ਜ਼ਿਆਦਾ ਫਸੇਗਾ, ਮੈਂ ਤੁਹਾਨੂੰ ਦੱਸ ਦਿੰਦਾ। ਇਹ ਹੂੰ, ਮੇਰੀ ਗੱਲ ਲਿਖ ਕੇ ਰੱਖ ਲਓ। ਔਰ ਜੀ। ਪੰਜਾਬੀ ਉਹਨੂੰ ਵੀ ਗਾਲਾਂ ਕੱਢਣਗੇ। ਤਾਂ ਆਉਣ ਜੀ। ਵਾਲੇ ਸਮੇਂ 'ਚ ਤਾਂ ਹੋ ਸਕਦਾ ਹੈ ਕਿ ਉਹ ਚੱਪਲਾਂ ਪੈਣੀਆਂ ਸਟਾਰਟ ਹੋ ਜਾਣ, ਲੋਕ ਹੂੰ, ਸੜਕਾਂ ਤੇ ਦੌੜਾਉਣ ਲੱਗ ਜਾਣ ਇਹਨਾਂ ਨੂੰ, ਜਿਵੇਂ ਕੁਝ ਬਾਹਰਲੇ ਮੁਲਕਾਂ 'ਚ। ਕਿਉਂ? ਜੀ, ਕਿਉਂਕਿ ਵਾਅਦੇ ਕਰਨੇ ਪੈਣਗੇ, ਪਰ ਜੀ, ਔਖਾ ਹੋ ਗਿਆ, ਔਖਾ ਹੋ ਗਿਆ, ਪੱਲੇ ਕੱਖ ਨਹੀਂ ਜਾਏਗਾ। ਜੀ। ਕਿਉਂਕਿ ਆਰਥਿਕ ਤੌਰ ਤੇ ਹਾਲ ਹੀ ਇਹੋ ਜਿਹਾ ਹੈ ਕਿ ਕੋਈ ਵੀ ਆ ਜਾਵੇ, ਪਹਿਲਾਂ ਤਾਂ ਉਹ ਇਸੇ ਤਾਣੇ ਬਾਣੇ ਚ ਉਲਝ ਜਾਣਾ। ਜਿਹੜੇ ਸਿਰਫ ਸਪੀਚਾਂ ਦੇਣੀਆਂ ਬਹੁਤ ਸੌਖੀਆਂ ਨੇ, ਬਾਹਰ ਬਹਿ ਕੇ ਕਹਿ ਦੇਣਾ ਬਾਅਦ ਜਦੋਂ ਸੱਤਾ 'ਚ ਨਹੀਂ ਹੁੰਦੇ ਕਿ ਅਸੀਂ ਤਾਂ ਐਂ ਕਰ ਸਕਦੇ ਹਾਂ, ਫਲਾਨੀ ਜਗ੍ਹਾ ਤੋਂ ਇੰਨੇ 1000 ਕਰੋੜ ਆ ਜਾਣੇ ਨੇ, ਇੱਥੋਂ ਐਂ ਆ ਜਾਣੇ, ਮੈਂ ਪੁੱਤ ਬਣੀਏ ਦਾ, ਮੈਂ ਫਲਾਨਾ ਢਮਕਾਨਾ। ਪਰ ਜਦੋਂ ਤੁਸੀਂ ਵਿਚਰਦੇ ਹੋ ਪਤਾ ਤਾਂ ਫੇਰ ਲੱਗਦਾ। ਫਿਰ ਰਵੀਸ਼ ਕੁਮਾਰ ਵਰਗੇ ਪੁੱਛ ਲੈਂਦੇ ਆ ਵੀ ਅੱਛਾ ਹੋਰ ਜਾਤਾਂ ਹੈ ਨਹੀਂ, ਹੋਰ ਬੰਦੇ ਹੈ ਨਹੀਂ, ਤੁਹਾਨੂੰ ਹੀ ਵਪਾਰ ਕਰਨਾ ਆਉਂਦਾ। ਉਹ ਤਾਂ ਚਲੋ ਨੰਗੇ ਹੋ ਹੀ ਰਹੇ ਨੇ। ਸੋ ਅੱਗੇ ਚੱਲਦੇ ਹਾਂ। ਅੱਗੇ ਮੰਤਰੀ ਨੇ ਲਾਏ ਨੇ, ਮੰਤਰੀ ਤੇ ਕੋਟਲੀ ਨੇ ਦੋਸ਼ ਲਾਏ ਨੇ ਜੀ। ਦੇਖੋ, ਮੰਤਰੀ ਨੇ ਸੌਂਦ ਸਾਹਿਬ, ਜੀ। ਮੈਨੂੰ ਤੇ ਇਹਨਾਂ ਦਾ ਨਾਂ ਲੈਣਾ ਬੜਾ ਔਖਾ ਲੱਗਦਾ ਹੈ। ਤਰਨਪ੍ਰੀਤ ਅੱਗੇ ਸੌਂਦ। ਸੌਂਦ, ਇੱਕ ਜੀ। ਉਧਰ ਤੁਹਾਡੇ ਦੁਆਬੇ ਦੇ ਵੀ ਹੁੰਦੇ ਸੀ ਸੂੰਡ ਸਾਹਿਬ, ਉਹਨਾਂ ਨੇ ਇੱਕ ਜੀ। ਵਾਰੀ ਗੁਰਗਾਬੀ ਮਾਰੀ ਚਲਾ ਕੇ, ਪਤਾ ਨਹੀਂ ਕਿਹਦੇ ਮਾਰੀ, ਐਡਾ ਛਿੱਤਰ ਸੀਗਾ। ਉਹ ਸਵੇਰੇ ਅਖਬਾਰ 'ਚ ਐਡੀ ਫੋਟੋ ਛਿੱਤਰ ਦੀ ਲੱਗੀ, ਤੇ ਮੈਂ ਕਿਹਾ ਹੂੰ। ਚੰਗਾ ਹੋਇਆ ਕੋਈ ਬਚ ਗਿਆ। ਉਹ ਜੇ ਕਿਤੇ ਗੱਲ ਗੁੱਲ ਤੇ ਵੱਜ ਜਾਂਦਾ ਸਰ, ਉਹਦਾ ਤੇ ਸਾਰਾ ਸੈਸ਼ਨ ਹੀ ਉਂ ਲੰਘ ਜਾਣਾ ਸੀ, ਕਿਉਂਕਿ ਐਡਾ ਨੀਲ ਪੈਣਾ ਸੀ। ਹਾਸੇ ਨਾਲ ਸੀ ਚਲਾਵਾਂ, ਜੁੱਤਾ ਮਾਰਿਆ ਤੇ ਗੋਰੀ ਗੱਲ ਉੱਤੇ ਨੀਲ ਪਿਆ। ਉਹ ਕਹਾਣੀ ਜੀ। ਹੋ ਜਾਣੀ ਸੀ। ਮੈਨੂੰ ਉਹ ਸੂੰਡ ਸਾਹਿਬ ਵੀ ਯਾਦ ਆ ਜਾਂਦੇ, ਇਹ ਸੌਂਦ ਸਾਹਿਬ ਨੇ। ਹੂੰ। ਖੈਰ, ਇਹ ਕੋਈ ਦੇਖੋ, ਕੋਈ 8-7 ਵਾਰੀ ਕੋਈ ਐਮਐਲਏ ਬਣਿਆ ਹੋਵੇ, ਕੋਈ 3-4 ਵਾਰੀ ਮੰਤਰੀ ਬਣਿਆ ਹੋਵੇ, ਫਿਰ ਤੇ ਅਸੀਂ ਯਾਦ ਕਰ ਸਕਦੇ ਹਾਂ ਸਰ। ਜਿਵੇਂ ਪਿਛਲੇ ਜੀ। ਮੰਤਰੀ ਕੁਝ ਯਾਦ ਰਹਿ ਗਏ। ਇਹ ਜੀ। ਨਵੇਂ-ਨਵੇਂ ਨਾਂ ਨੇ, ਇਹ ਮੁੰਡੀਆਂ ਹੈ ਜੀ, ਇਹ ਸੌਂਦ ਹੈ ਜੀ, ਸਾਨੂੰ ਤੇ ਪਤਾ ਨਹੀਂ ਲੱਗਦਾ, ਕਨਫਿਊਜ਼ ਹੋ ਜਾਂਦੇ। ਖੈਰ, ਜੀ। ਕੋਟਲੀ ਨੇ ਦੋਸ਼ ਲਾਏ ਨੇ ਮੰਤਰੀ ਸਾਹਿਬ ਤੇ ਕਿ ਭਾਈ ਅਸਲ ਦੇ ਵਿੱਚ ਕੀ ਆ ਕਿ ਇੱਕ ਪੈਨ, ਕਾਪੀ, ਰਜਿਸਟਰ, ਪੈਨਸਲ ਤੇ ਲੈਟਰ ਪੈਡ ਦੇ ਕੇ ਬਾਜ਼ਾਰ ਦੇ ਵਿੱਚ ਜਿਹਦੀ ਕੀਮਤ 700-800 ਬਣਦੀ ਹੈ, ਜੀ। ਇਹ ਮਹਿਕਮੇ ਨੇ ਬਿੱਲ ਪਾਤਾ 7000 ਤੱਕ ਦਾ, ਚੈੱਕ ਪਾਸ ਕਰ ਦਿੱਤਾ। ਇਹ ਕਿਵੇਂ? ਜੀ। ਜੀ। ਫਿਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ, ਸੈਮੀਨਾਰ ਵਾਸਤੇ 15000 ਰੁਪਇਆ ਪ੍ਰਤੀ ਗ੍ਰਾਮ ਪੰਚਾਇਤ ਤੋਂ, ਇਹ ਕਹਿ ਕੇ ਲੈ ਲਿਆ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਸੈਮੀਨਾਰ ਹੁੰਦਾ ਨਾ ਯੁੱਧ ਨਸ਼ਿਆਂ ਵਿਰੁੱਧ, ਇਹਦੇ ਜੀ। ਲਈ ਡਰੈਸ ਖਰੀਦੀ ਜਾਊਗੀ, ਜਿਹਦੇ ਵਿੱਚ ਕੇਵਲ ਇੱਕ ਟੀ-ਸ਼ਰਟ, ਬੈਨਰ ਤੇ ਰਿਸਟ ਬੈਂਡ ਖਰੀਦਿਆ ਜਾਏਗਾ। ਇਹ ਡਰੈਸ ਹੂੰ। ਹਰ ਸੈਮੀਨਾਰ ਦੇ ਵਿੱਚ ਪਹਿਨ ਕੇ ਨਸ਼ੇ ਦੇ ਵਿਰੁੱਧ ਸੰਦੇਸ਼ ਦਿੱਤਾ ਜਾਊਗਾ। ਉਹ ਕਹਿੰਦੇ ਆ ਕਿ ਉਹ ਜਿਹੜੀ ਇੱਕ ਡਰੈਸ ਆ, ਉਹ ਹੀ ਗਾਂ ਜੀ। ਚਲਾਈ ਜਾਂਦੇ ਆ ਤੇ ਬਿੱਲ ਪਾਈ ਜਾਂਦੇ ਆ। ਹੂੰ। ਇਹ ਦੋਸ਼ ਲੱਗ ਗਏ ਨੇ ਸਰ, ਇਹ ਤਾਂ ਭ੍ਰਿਸ਼ਟਾਚਾਰੀ ਦੇ ਦੋਸ਼ ਲੱਗ ਗਏ ਨੇ। ਜੀ। ਇੱਧਰ ਸੌਂਦ ਸਾਹਿਬ ਨੇ ਕਿਹਾ ਕਿ ਦੇਖੋ ਗੱਲ ਇਹ ਆ, ਜ਼ੀਰੋ ਟੋਲਰੈਂਸ ਚੱਲ ਰਹੀ ਹੈ ਯਾਰ, ਤੁਹਾਨੂੰ ਪਤਾ ਕਿਉਂ ਨਹੀਂ ਲੱਗ ਰਿਹਾ?
ਹੱਦ ਹੋ ਜੀ ਗਈ ਤੁਹਾਡੇ ਵਾਲੀ ਵੀ ਜਿੰਨਾ ਦੋਸ਼ਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਤੇ 15 ਦਿਨ ਪਹਿਲਾਂ ਹੀ ਅਸੀਂ ਮੁੱਦੇ ਨੂੰ ਲੈ ਕੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਆ। ਲਓ ਜੀ ਕਰ, ਕੰਨ ਕਰ ਗੱਲ ਸੁਣ ਮੱਖਣ। ਉਹਦੇ ਮਤਲਬ ਉਹ ਕਹਿ ਰਹੇ ਆ ਮੰਤਰੀ ਸਾਹਿਬ ਕਿ ਜੀ ਮੇਰੇ ਕੰਮ ਹੋ ਗਿਆ, ਜਾਂਚ ਦੇ ਹੁਕਮ ਅਸੀਂ ਦੇਤੇ ਨੇ। ਹੂੰ ਤਾਂ ਫਿਰ ਜੇ ਮੰਨ ਲਓ 15 ਦਿਨ ਬਾਅਦ ਕੋਈ ਮੁੱਦਾ ਉੱਠਿਆ, ਪਰ ਉਹ ਜੀ ਮੁੱਦਾ ਤੇ ਗਲਤ ਨਹੀਂ ਹੈ ਨਾ ਸਾਹਿਬ। ਜੀ ਇਹ ਜੀ ਵੀ ਇਸ ਬਦਲਾਅ ਦੀ ਮੈਂ ਆਲੋਕਾਰ ਕਹਾਣੀ ਵੇਖਣ ਡਿਆ ਕਿ ਇਹ ਨਹੀਂ ਕਹਿ ਰਹੇ ਜੁਰਤ ਨਾਲ ਕਿ ਭਾਈ ਸਾਬਤ ਕਰੋ, ਕਹਿ ਰਹੇ ਕਿ ਯਾਰ ਜੀ ਤੁਸੀਂ 15 ਦਿਨ ਬਾਅਦ ਕਿਉਂ ਫੜਿਆ, ਸਾਨੂੰ ਹੂੰ 15 ਦਿਨ ਕਿਉਂ ਪਹਿਲਾਂ ਕਿਉਂ ਨਹੀਂ ਫੜ ਲਿਆ ਤੁਸੀਂ। ਹੱਦ ਹੈ, ਜੀ ਕਮਾਲ ਦੀ ਗੱਲ ਹੈ। ਤੁਹਾਡੇ ਘਰ 'ਚ ਕੋਈ ਚੋਰ ਆ ਜਾਵੇ, ਹੂੰ ਉਹਨੂੰ ਤੁਸੀਂ ਫੜ ਲਓ ਜੀ ਤੇ ਉਹ ਕਹੇ ਕਿ ਮੈਂ ਤੁਹਾਡੇ ਘਰ ਸਾਲ ਪਹਿਲਾਂ ਵੀ ਚੋਰੀ ਕਰ ਗਿਆ ਸੀਗਾ ਜੀ, ਤੁਸੀਂ ਉਦੋਂ ਕਿਉਂ ਨਹੀਂ ਫੜਿਆ, ਛੱਡ ਦਿਓ ਗੁਰਪ੍ਰੀਤ ਮੈਨੂੰ। ਜੀ ਕਮਾਲ ਦੇ ਲੌਜਿਕ ਹੋਣਗੇ। ਤਾਂ ਪੁਲਿਸ ਪਟੇ ਮਾਰ ਮਾਰ ਕੇ ਉਸ ਲੌਜਿਕ ਦਾ ਕਹਿ ਲੋ ਕਿ ਭੁੜਥਾ ਬਣਾ ਦੇਗੀ। ਜੀ ਤੋ ਆ ਤਾਂ ਨਵੀਂ ਮੈਂ ਸਫਾਈ ਦੇਖ ਰਿਹਾ ਸਾਂ, ਮੇਰੇ ਤਾਂ ਖਾਨੇ ਦੇ ਵਿੱਚ ਨਹੀਂ ਪੈ ਰਹੀ, ਕਿਸੇ ਪਾਸੇ ਫਿੱਟ ਨਹੀਂ ਹੋ ਰਹੀ ਕਿ ਇਹ ਤਾਂ ਜੀ 15 ਦਿਨ ਪੁਰਾਣਾ ਮਾਮਲਾ। ਤੁਸੀਂ ਇਹ ਗੱਲ ਦੱਸੋ ਕਿ ਭਾਈ ਜੇ ਤੁਸੀਂ ਜਾਂਚ ਦੇ ਹੁਕਮ ਦਿੱਤੇ ਆ, ਕੀ ਤੁਹਾਨੂੰ ਲੱਗਦਾ ਹੈ ਜੋ ਇਹ ਦੋਸ਼ ਲੱਗ ਰਹੇ ਨੇ ਮੁੱਢਲੇ ਤੌਰ ਤੇ ਕਿ ਇਹ ਸਹੀ ਹੈ ਜਾਂ ਗਲਤ ਆ? ਤੇ ਜਿਹੜੀ ਉਹ ਆ ਰਹੀ ਆ ਕਿੱਟ, ਕੀ ਉਹ ਪੰਜਾਬ ਚੋਂ ਬਣ ਕੇ ਆ ਰਹੀ ਹੈ ਜਾਂ ਉਹਨਾਂ ਦੀ ਸਪਲਾਈ ਕਰਤਾ ਕੰਪਨੀ ਦਿੱਲੀ ਦੀ ਆ? ਜੀ ਠੀਕ ਹੈ ਜੀ। ਕਿੰਨੇ ਕੁ ਬਿੱਲ ਪਏ ਨੇ ਹੁਣ ਤੱਕ? ਵਿਜੀਲੈਂਸ ਨੂੰ ਤੁਸੀਂ ਜਾਂਚ ਹੈਂਡਓਵਰ ਕੀਤੀ ਹੈ ਕਿ ਨਹੀਂ? 15 ਦਿਨਾਂ ਚ ਡਿਵੈਲਪਮੈਂਟ ਕੀ ਹੋਈ ਉਹ ਵੀ ਤਾਂ ਦੱਸੋ ਨਾ। ਜੀ ਕਿ 15 ਦਿਨਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ 15 ਦਿਨ ਪਹਿਲਾਂ ਜਾਂਚ ਦੇ ਹੁਕਮ ਦਿੱਤੇ ਆ, ਤਾਂ ਤੁਸੀਂ ਉਹਦਾ ਸਟੇਟਸ ਵੀ ਦੱਸ ਦਿਓ ਕਿ ਜੀ 15 ਦਿਨਾਂ ਚ ਤਾਂ ਅਸੀਂ ਮਾਮਲਾ ਦਰਜ ਕਰ ਲਿਆ। ਇਹ ਕਿੱਡੀ ਕੁ ਜਾਂਚ ਆ ਜੀ ਤਾਂ 15 ਦਿਨਾਂ ਦੇ ਵਿੱਚ ਤੁਸੀਂ ਪ੍ਰੋਗਰੈਸ ਵੀ ਦੱਸੋ ਕੀ ਆ। ਖੈਰ ਇਹ ਕੰਮ ਜਿਹੜਾ ਹੈ ਉਹ ਤੁਹਾਨੂੰ ਪਤਾ ਹੀ ਹੈ ਹੁਣ ਜਿੱਦਾਂ ਦਾ ਚੱਲਦਾ ਪਿਆ, ਪਰ ਇਹ ਰੌਲਾ ਗੁਰਪ੍ਰੀਤ ਜੀ ਬਹੁਤ ਲੰਮੇ ਸਮੇਂ ਤੋਂ ਹੀ ਪੈ ਰਿਹਾ ਸੀਗਾ ਕਿ ਇਹ ਕਿੱਟਾ ਜੀ ਮਿੱਟਾਂ ਦਾ ਕੰਮ ਜਿਹੜਾ ਹੈ ਉਹ ਇਦਾਂ ਲੱਗਦਾ ਜਿਵੇਂ ਇਹਦੇ ਵਿੱਚ ਸਿਆਸੀ ਬਿਠਾਂ ਵੀ ਜਿਹੜੀਆਂ ਹੋ ਗਈਆਂ ਨੇ, ਖਾਸ ਤੌਰ ਤੇ ਭ੍ਰਿਸ਼ਟਾਚਾਰੀ ਆ ਗਈਆਂ। ਜੀ ਉਧਰ ਜੇਕਰ ਪਿੰਡ ਦੇ ਬਾਹਰ ਇਹ ਵੀ ਲਿਖਣਾ ਹੈ ਕਿ ਜੀ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਾਡਾ ਪਿੰਡ ਨਸ਼ੇ ਤੋਂ ਰਹਿਤ ਹੋ ਗਿਆ, ਉਹਦੇ ਵੀ ਪੈਸੇ ਤੁਸੀਂ ਦੇਣੇ ਨੇ, ਟੀ-ਸ਼ਰਟਾਂ ਦੇ ਵੀ ਤੁਸੀਂ ਦੇਣੇ ਨੇ, ਤੇ ਇਹ ਜਿਹੜਾ ਹੁਣ ਤੁਸੀਂ ਰਜਿਸਟਰਾਂ ਦੀ ਗੱਲ ਕੀਤੀ ਹੈ, ਇਹ ਵੀ ਮੈਨੂੰ ਦੱਸ ਰਹੇ ਸੀ। ਇੱਕ ਹੋਰ ਗੱਲ ਦੱਸ ਰਹੇ ਸੀ, ਇੱਥੇ ਪੋਸਟਾਂ ਪਾਈਆਂ ਜਾ ਰਹੀਆਂ ਜੀ, ਫਲਾਣੇ ਪਿੰਡ ਨੂੰ ਗਰਾਊਂਡ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਇੰਨੇ ਪੈਸੇ ਦੇ ਦਿੱਤੇ, ਬਹੁਤ ਬਹੁਤ ਧੰਨਵਾਦ। ਇਹ ਗਰਾਊਂਡ ਦੇ ਲਈ ਇਹ ਪੈਸੇ ਦੇ ਰਹੇ ਨੇ ਜਾਂ ਫਿਰ ਖੇਲੋ ਇੰਡੀਆ ਦੇ ਤਹਿਤ ਜਿਹੜੇ ਆਏ ਹੋਏ ਸੀ? ਤੁਸੀਂ ਹੋਰ ਛੱਡ ਦਿਓ, ਉਹ ਵੀ ਛੱਡ ਦਿਓ, ਕਿਤੇ ਉਹਦੇ ਵੀ ਪੱਤਰੇ ਖੋਲ ਦਿਆਂਗੇ। ਨਵੀਂ ਗੱਲ ਸੁਣੋ, ਤੁਹਾਨੂੰ ਅੰਦਰ ਦੀ ਹੋਰ ਗੱਲ ਦੱਸਦਾ ਜਿਹੜੀ ਤੁਸੀਂ ਕੱਲ ਖਬਰ ਕਰੋਗੇ, ਮੈਂ ਤੁਹਾਨੂੰ ਹੁਣ ਖਬਰ ਬਣਾ ਕੇ ਦਿੰਦਾ, ਤੁਸੀਂ ਕੱਲ ਉਹ ਖਬਰ ਕਰਨਾ। ਕੱਲ ਕੀ ਹੋਏਗਾ ਜਦੋਂ ਤੁਸੀਂ ਉੱਠੋਗੇ, ਸਵੇਰੇ ਪੰਚਾਇਤ ਸੈਕਟਰੀ ਤੁਹਾਡੇ ਪਿੰਡਾਂ ਚ ਆਏਗਾ ਜੀ, ਉਹਦੇ ਹੱਥ 'ਚ ਇੱਕ ਅਖਬਾਰ ਹੋਏਗਾ। ਠੀਕ ਹੈ ਜੀ, ਇੱਕ ਅਖਬਾਰ ਹੋਏਗਾ ਤੇ ਉਹ ਪਿੰਡ ਦੀ ਸੱਥ 'ਚ ਲੈ ਕੇ ਜਾਏਗਾ। ਔਰ ਉਸ ਤੋਂ ਬਾਅਦ ਉਹ ਫੋਟੋ ਖਿੱਚ ਕੇ ਸੈਲਫੀ ਕਰਕੇ ਸ਼ਾਇਦ ਜੀ ਉਹ ਰਿਪੋਰਟ ਕਰੇਗਾ ਮਹਿਕਮੇ ਨੂੰ ਉੱਤੇ, ਪੰਚਾਇਤ ਡਿਪਾਰਟਮੈਂਟ ਨੂੰ। ਹੁਣ ਮੈਂ ਥੋੜਾ ਸਸਪੈਂਸ ਰੱਖ ਕੇ ਪੁੱਛਣਾ ਚਾਹੁੰਦਾ ਕਿ ਤੁਸੀਂ ਆਪੋ ਆਪਣੇ ਮਾਈਂਡ ਦੇ ਵਿੱਚ 5 ਸਕਿੰਟ ਲਈ ਅੰਦਾਜ਼ਾ ਲਾਓ ਕਿਹੜਾ ਅਖਬਾਰ ਹੋਏਗਾ। 1 2 3 4 5। ਗੁਰਪ੍ਰੀਤ ਕਿਹੜਾ ਸੋਚਿਆ ਤੁਸੀਂ? ਮੈਂ ਟ੍ਰਿਬਿਊਨ ਸੋਚਿਆ ਜੀ। ਨਹੀਂ, ਸਪੋਕਸਮੈਨ। ਸਪੋਕਸਮੈਨ ਇਹ ਵੀ ਆਇਆ ਸੀ ਖਿਆਲ 'ਚ ਵੈਸੇ। ਸਪੋਕਸਮੈਨ ਦੀ ਕਾਪੀ ਲੈ ਕੇ ਜਾਣੀ ਹੈ ਜੀ। ਹੁਣ ਕੱਲ ਨੂੰ ਪਤਾ ਨਹੀਂ ਉਹਦੇ 'ਚ ਕੀ ਛਪੇਗਾ। ਤੁਸੀਂ ਇਹ ਦੇਖੋ ਕਿ ਇੱਕ ਪੰਚਾਇਤ ਸੈਕਟਰੀ ਸ਼ਹਿਰੋਂ ਜਾਏਗਾ, ਕਾਪੀ ਲਏਗਾ, ਹਾਰਡ ਕਾਪੀ ਅਖਬਾਰ ਦੀ, ਠੀਕ ਹੈ ਜੀ, ਤਾਂ ਫਿਰ ਉਹ ਜਾ ਕੇ ਪਿੰਡ ਪਹੁੰਚੇਗਾ, 10 ਕਿਲੋਮੀਟਰ 15 ਕਿਲੋਮੀਟਰ ਕਾਰ ਤੇ ਜਾਏਗਾ, ਫੋਟੋ ਖਿੱਚ ਕੇ ਰਿਪੋਰਟ ਕਰੇਗਾ। ਇਹੋ ਜਿਹੀ ਇਹ ਤਾਂ ਹੁਣ ਸਵੇਰੇ ਪਤਾ ਲੱਗੇਗਾ ਉਹਦੇ 'ਚ ਕੀ ਹੈ। ਮੈਂ ਤਾਂ ਤੁਹਾਨੂੰ ਅਗਾਊਂ ਖਬਰ ਦਿੱਤੀ ਹੈ ਕਿ ਤੁਸੀਂ ਰਿਪੋਰਟ ਕਰੋ ਸਵੇਰੇ ਜੀ। ਕੀ ਸਪੋਕਸਮੈਨ ਅਖਬਾਰ ਜਿਹੜਾ ਹੈ ਉਹ ਸਰਕਾਰ ਨੂੰ ਬਹੁਤ ਖੁਸ਼ ਕਰ ਰਿਹਾ ਜਾਂ ਉਹਦੇ ਵਿੱਚ ਕੋਈ ਸਪੈਸ਼ਲ ਕੱਲ ਨੂੰ ਸਰਕਾਰ ਦੀ ਕੋਈ ਬਹੁਤ ਵੱਡੀ ਰਿਪੋਰਟ ਛਪ ਰਹੀ ਹੈ ਜੀ? ਇਹ ਤਾਂ ਹੁਣ ਤੁਸੀਂ, ਤੁਹਾਡਾ ਕੰਮ ਹੈ ਨਾ, ਤੁਸੀਂ ਫੀਲਡ ਦੇ ਵੀ ਪੱਤਰਕਾਰ ਹੋ। ਮੈਂ ਤੇ ਤੁਹਾਨੂੰ ਇਹਨਾਂ ਦੀ ਗੱਲ ਦੱਸੀ ਹੈ ਕਿ ਇਹੋ ਜਿਹੀ ਕਾਰਕਰਦਗੀ ਚੱਲ ਰਹੀ ਹੈ ਸਭ ਜੀ।
ਸੋ ਅੱਗੇ ਜੇਕਰ ਆਪਾਂ ਚੱਲਦੇ ਹਾਂ, ਸੋ ਕੱਲ ਨੂੰ ਦੇਖਾਂਗੇ ਇਸ ਦੇ ਵਿੱਚ ਕੀ ਹੁੰਦਾ, ਜ਼ਰੂਰ ਕੋਖਣ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਦੇ ਲੱਖਾਂ ਕਿਸਾਨ ਕੇਂਦਰੀ ਲਾਭ ਤੋਂ ਖਾਲੀ ਨੇ। ਹਾਂਜੀ ਦੇਖੋ ਖਾਲੀ ਹੋ ਗਏ ਨੇ ਕਿਉਂਕਿ ਉਹ ਪ੍ਰਧਾਨ ਮੰਤਰੀ ਜਿਹੜੀ ਕਿਸਾਨ ਨਿਧੀ ਯੋਜਨਾ ਹੈ, ਜਿਹਨੂੰ ਆਪਾਂ ਜੀ ਮੋਦੀ ਵਾਲੇ ਪੈਸੇ ਕਹ ਲਈਏ, ਅਪ੍ਰੈਲ 20 ਜੀ ਦੇ ਵਿੱਚ 19 ਲੱਖ 1762 ਕਿਸਾਨ ਲਾਭਪਾਤਰੀ ਸੀ। 417.19 ਕਰੋੜ ਰੁਪਈਆ ਜਿਹੜਾ ਆਇਆ ਸੀ, 417 ਯਾਨੀ ਲਗਭਗ 418 ਕਰੋੜ ਰੁਪਈਆ ਕਹਿ ਸਕਦੇ ਹਾਂ। ਤਾਂ ਅਪ੍ਰੈਲ 2025 ਤੱਕ ਆਉਂਦੇ ਆਉਂਦਿਆਂ 11,34,567 ਕਿਸਾਨ ਰਹਿ ਗਏ ਤੇ ਰੁਪਈਆ ਰਹਿ ਗਿਆ 3 ਲੱਖ ਨਹੀਂ 387.76 ਕਰੋੜ, ਯਾਨੀ ਜੀ ਪੈਸੇ ਵੀ ਘਟ ਗਏ, 8 ਲੱਖ ਕਿਸਾਨ ਘਟ ਗਏ। ਉਹਦਾ ਵੱਡਾ ਕਾਰਨ ਇਹ ਹੈ ਗੁਰਪ੍ਰੀਤ ਜੀ ਕਿ ਇਹਨਾਂ ਨੇ ਯਾਨੀ ਕੇਂਦਰ ਵਾਲਿਆਂ ਨੇ ਕਿਹਾ ਸੀਗਾ ਕਿ KYC ਕਰਾਓ, ਯਾਨੀ ਵੈਰੀਫਿਕੇਸ਼ਨ ਕਰੋ। ਉਹ ਹੂੰ ਇਹਨਾਂ ਨੇ ਕਿਹਾ ਕਨਵੇ ਨਹੀਂ ਕੀਤਾ, ਲੋਕਾਂ ਨੂੰ ਜਾਗਰੂਕ ਹੀ ਨਹੀਂ ਕੀਤਾ, ਤੇ ਬਹੁਤ ਸਾਰੇ ਕਿਸਾਨ ਜਿਹੜੇ ਆ, ਹੋ ਸਕਦਾ ਉਹਦੇ ਚ ਨਜਾਇਜ਼ ਵੀ ਕੁਝ ਹੋਣ, ਪਰ ਜਾਇਜ਼ ਕਿਸਾਨ ਵੀ ਮੇਰੇ ਖਿਆਲ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਹਦੇ ਚੋਂ ਕੱਟੇ ਗਏ ਜੀ। ਜੀ ਇਹ ਅਗਲੀ ਖਬਰ ਤੇ ਵੀ ਨਾਲ ਹੀ ਚਾਨਣਾ ਪਾ ਦਿਓ ਕਿ ਸਕੂਲ ਕਮੇਟੀਆਂ ਵਾਲਾ ਸ਼ਗੂਫਾ ਅਸਰ ਦਿਖਾਉਣ ਲੱਗਿਆ ਜੀ, ਜਿਹੜਾ ਮੈਨੇਜਮੈਂਟ ਹਾਂਜੀ ਕਮੇਟੀਆਂ ਦਾ। ਹਾਂਜੀ, ਉਹ ਮੈਨੇਜਮੈਂਟ ਕਮੇਟੀਆਂ ਦੇ ਵਿੱਚ ਇਹਨਾਂ ਨੇ ਬੰਦੇ ਇਹੋ ਜਿਹੇ ਪਾ ਦਿੱਤੇ ਆ ਕਿ ਤੁਸੀਂ ਦੇਖੋ ਕਿ ਇੱਕ ਇਹਨਾਂ ਨੇ ਨਾ ਐਜੂਕੇਟਡ ਬੰਦਾ ਪਾਉਣਾ ਹੁੰਦਾ ਹੈ, ਤਾਂ ਹੂੰ ਉਹ ਐਜੂਕੇਟਡ ਕੀ ਆ, ਕਿਉਂਕਿ ਇਹਨਾਂ ਨੇ ਨਿਯਮ ਬਦਲ ਦਿੱਤੇ ਕਿ ਭਾਈ ਇੱਕ ਬੰਦਾ ਜਿਹੜਾ ਬਾਹਰੋਂ ਆਉਣਾ ਹੈ, ਉਹ ਸਾਡਾ ਮਤਲਬ ਕਿ ਆਪਦਾ ਹੋ ਜਾਵੇ। ਸਿਆਸੀ ਬੰਦਾ ਕਿਆ ਚੁਣਨਾ ਵੀ ਕਿਹਨੂੰ ਚੁਣਨਾ, ਪੁੱਛ ਕੇ ਚੁਣਨਾ ਜੀ, ਫਲਾਣੇ ਨੂੰ ਪੁੱਛ ਕੇ ਚੁਣਨਾ। ਤਾਂ ਉਹਦਾ ਹੂੰ ਸਿੱਟਾ ਕੀ ਨਿਕਲਿਆ ਕਿ ਇੱਕ ਅਖਬਾਰ ਨੇ ਕੁਝ ਕੇਸਾਂ ਦੀ ਸਟੱਡੀ ਕੀਤੀ ਆ, ਤਾਂ ਉਹਦੇ ਵਿੱਚ ਪਾਇਆ ਕਿ ਜਿਹੜੀਆਂ ਇਹ ਸਕੂਲ ਮੈਨੇਜਮੈਂਟ ਕਮੇਟੀਆਂ ਹੁੰਦੀਆਂ ਨੇ, ਤਾਂ ਉਹਦੇ 'ਚ 6 ਕੇਸ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਵਿੱਚ ਕੋਈ 10ਵੀਂ ਪਾਸ ਆ, ਠੀਕ ਹੈ ਜੀ ਜੀ, ਕੋਈ ਫੇਰ 10ਵੀਂ ਪਾਸ ਆ, ਕੋਈ ਹੂੰ ਫੇਰ 10ਵੀਂ ਪਾਸ ਆ, ਕੋਈ 12ਵੀਂ ਪਾਸ ਆ, ਠੀਕ ਜੀ ਹੈ ਜੀ। ਤੇ ਮਤਲਬ ਕਿ ਇੱਕ ਤੇ ਡਾਕਟਰ ਦੇ ਨਾਲ ਕੰਪਾਊਂਡਰ ਹੀ ਕਰਦਾ ਹੈ, ਉਹ ਡਾਕਟਰ ਵੀ ਨਹੀਂ ਹੂੰ ਹੈ, ਕੰਪਾਊਂਡਰ ਜੀ ਲੱਗਿਆ, ਤਾਂ ਉਹਨੂੰ ਵੀ ਬਣਾ ਜੀ ਦਿੱਤਾ ਜੀ, ਕੋਈ 12ਵੀਂ ਪਾਸ। ਮਤਲਬ ਕਿ ਜਿਹੜੇ ਅੱਗੇ ਵੈਲ ਐਜੂਕੇਟਡ ਬੰਦੇ ਪਾਏ ਜਾਂਦੇ ਸਨ, ਗ੍ਰੈਜੂਏਟ ਬੰਦੇ ਪਾਏ ਜਾਂਦੇ ਸਨ, ਉਹਨਾਂ ਦੀ ਜਗ੍ਹਾ ਤੇ ਇਹਨਾਂ ਨੇ ਆਪਣੇ ਕੜਮ ਚੌਧਰੀ ਪਾਏ ਆ, ਜਿਨ੍ਹਾਂ 'ਚ ਕੋਈ ਮਤਲਬ ਕਿ ਮੇਰੇ ਖਿਆਲ ਦੇ ਨਾਲ ਕਦੇ ਹੋ ਸਕਦਾ ਹੈ ਕਿ ਸਕੂਲ ਦੇ ਵਿੱਚ ਨਕਲ ਮਾਰ ਕੇ 10ਵੀਂ ਦੂਸਵੀਂ ਕਰਕੇ ਆਇਆ ਹੋਵੇ, ਤੇ ਇਹਨਾਂ ਨੇ ਫਿੱਟ ਕਰਦੇ ਜੀ ਆ ਜੀ। ਜੀ ਇਹ ਤਾਂ ਹਾਲ ਹੈ। ਇਹ ਜਿਹੜੀ ਬਦਲਾਅ ਹੋ ਰਹੇ ਨੇ, ਇਸੇ ਨਾਲ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।